ਬੇਕਰਸਫੀਲਡ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 31 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500। ਅੱਜ 31 ਜਨਵਰੀ ਬਿਲਕੁਲ ਅਖੀਰਲੀ ਤਰੀਕ ਹੈਗੀ ਹੈ ਇਸ ਸਾਲ ਦੀ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਲੈਣ ਦੇ ਲਈ। ਇਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਆਪਣਾ ਤੁਸੀਂ ਪਲਾਨ ਚੇਂਜ ਕਰਵਾਉਣਾ ਆ ਜਾਂ ਜੇ ਤੁਸੀਂ ਅਜੇ ਤੱਕ ਨਹੀਂ ਲਈ, ਕਿਸੇ ਫੈਮਿਲੀ ਮੈਂਬਰ ਨੂੰ ਇਸ ਦੇ ਵਿੱਚ ਐਡ ਕਰਵਾਉਣਾ ਆ, ਸੋ ਹੋਰ ਕੋਈ ਵੀ ਇਸ ਦੇ ਬਾਬਤ ਕੰਮ ਹੋਵੇ ਤਾਂ ਇਹਨਾਂ ਨੂੰ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਰੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਰੀਵਾਲ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਮਿੰਦਰ ਧਾਲੀਵਾਲੇ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਅੱਜ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਇੰਪੀਚਮੈਂਟ ਨੂੰ ਲੈ ਕੇ ਹੀਅਰਿੰਗ ਚੱਲ ਰਹੀ ਸੈਨੇਟ 'ਚ, ਕਹਿੰਦੇ ਵੀ ਹੋ ਸਕਦਾ ਅੱਜ ਸ਼ਾਮ ਤੱਕ ਉਹਨਾਂ ਦਾ ਅਕਵਿਟਲ ਹੋ ਜਾਏ, ਵੀ ਉਹਨਾਂ ਨੂੰ ਇੰਪੀਚ ਨਾ ਕੀਤਾ ਜਾਵੇ। ਇੱਕ ਸੈਨੇਟਰ ਜਿਹੜੇ ਰਿਪਬਲਿਕਨ ਹੈਗੇ ਆ, ਲਮਾਰ ਐਲੈਗਜ਼ੈਂਡਰ ਟੈਨਸੀ ਤੋਂ, ਉਹ ਪਹਿਲਾਂ ਕਹਿੰਦੇ ਸੀ ਵੀ ਮੈਂ ਵਿਟਨੈਸ ਦੇ ਹੱਕ ਦੇ ਵਿੱਚ ਹੈਗਾ, ਵੀ ਇਸ ਟਰਾਇਲ 'ਚ ਵਿਟਨੈਸ ਆਉਣੇ ਚਾਹੀਦੇ ਆ, ਪਰ ਐਨ ਉਹ ਐਂਡ 'ਤੇ ਜਾ ਕੇ ਉਹਨਾਂ ਨੇ ਕਹਿ ਦਿੱਤਾ ਵੀ ਮੈਂ ਜਿਹੜੇ ਦੂਸਰੇ ਡੈਮੋਕ੍ਰੇਟ ਸੈਨੇਟਰਸ ਹੈਗੇ ਆ ਉਹਨਾਂ ਦੇ ਨਾਲ ਜਿਹੜਾ ਆ ਸਾਥ ਨਹੀਂ ਦਊਂਗਾ। ਸੋ ਹੁਣ ਜਿਹੜੇ ਰਿਪਬਲਿਕਨ ਆ ਉਹਨਾਂ ਦੇ ਕੋਲ 51 ਜਿਹੜੀਆਂ ਸੈਨੇਟ ਦੇ ਵਿੱਚ ਵੋਟਾਂ ਹੋ ਗਈਆਂ, ਜਿਹਦੇ ਨਾਲ ਉਹ ਜਿਹੜਾ ਆ ਵਿਟਨੈਸ ਕਿਸੇ ਤਰ੍ਹਾਂ ਦਾ ਵੀ ਲਿਆਉਣ ਦੇ ਲਈ ਉਹਨੂੰ ਨਾ ਕਰ ਸਕਦੇ ਆ, ਅਤੇ ਸ਼ਾਮ ਤਾਈਂ ਕਹਿੰਦੇ ਇਹ ਸਾਰਾ ਕੁਛ ਰੈਪ ਅਪ ਹੋ ਸਕਦਾ ਆ। ਜੀ ਬਿਲਕੁਲ। ਸੋ ਇਹ ਵੀ ਦੱਸਦੇ ਜਾਵੇ ਵੀ ਜਿਹੜੇ ਸੈਨੇਟਰ ਲਮਾਰ ਅਲੈਗਜ਼ੈਂਡਰ ਆ, ਇਹਨਾਂ ਨੂੰ ਹੀ ਹੈਜ਼ ਨਥਿੰਗ ਟੂ ਲੂਜ਼। ਜੇ ਦੂਜੇ ਪਾਸੇ ਵੀ ਜਾਂਦੇ ਤਾਂ ਇਹ ਨਹੀਂ ਸੀ ਬਈ ਉਹਨਾਂ ਨੂੰ GOP ਜਾਂ ਰਾਸ਼ਟਰਪਤੀ ਟਰੰਪ ਦਾ ਗੁੱਸਾ ਝੱਲਣਾ ਪੈ ਸਕਦਾ, ਕਿਉਂਕਿ ਉਹ ਖੁਦ ਰਿਟਾਇਰ ਹੋ ਰਹੇ ਆ ਇਸ ਜਿਹੜੀ ਹੈ ਟਰਮ ਤੋਂ ਬਾਅਦ ਦੇ ਵਿੱਚ। ਸੋ ਫਿਰ ਵੀ ਉਹਨਾਂ ਨੇ ਜਿਹੜਾ ਕਿਹਾ ਵੀ ਹੋਰ ਜਿਹੜੇ ਵਿਟਨੈਸ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ। ਸੋ ਮਿਟ ਰੋਮਨੀ ਅਤੇ ਸੂਜ਼ਨ ਕੋਲਿਨਜ਼, ਉਹਨਾਂ ਦਾ ਜ਼ਰੂਰ ਨਾਮ ਜਿਹੜਾ ਇਸ ਦੇ ਵਿੱਚ ਆਇਆ ਹੈ। ਉਹਨਾਂ ਨੇ ਆਖਿਆ ਆ ਵੀ ਅਸੀਂ ਵਿਟਨੈਸ ਦੇ ਹੱਕ ਦੇ ਵਿੱਚ ਜਾਵਾਂਗੇ, ਪਰ 4 ਜਾਣਿਆਂ ਦਾ ਜਿਨ੍ਹਾਂ ਦਾ ਪਹਿਲਾਂ ਜ਼ਿਕਰ ਹੋ ਰਿਹਾ ਸੀ, ਹਰਜੋਤ ਸਿੰਘ ਜੀ, ਉਹਨਾਂ ਵਿੱਚ ਲਮਾਰ ਅਲੈਗਜ਼ੈਂਡਰ ਦਾ ਵੀ ਨਾਮ ਸੀਗਾ। ਹੋਰ ਉਹਨੇ ਆਪਣੇ ਜਿਹੜੇ ਪੱਤੇ ਆ ਸਾਰਿਆਂ ਨੂੰ ਜਿਹੜੇ ਸ਼ੋਅ ਕਰ ਦਿੱਤੇ ਆ ਵੀ ਉਹ ਨਹੀਂ ਚਾਹੁੰਦੇ ਵਿਟਨੈਸ ਜਿਹੜੇ ਉਹ ਆਉਣ। ਸੋ ਜੌਨ ਬੋਲਟਨ ਜਿਹੜਾ ਹੁਣ ਕਿਤਾਬ ਦੇ ਵਿੱਚ ਹੀ ਜੋ ਦੱਸੇਗਾ ਸੈਨੇਟ ਦੇ ਵਿੱਚ ਸ਼ਾਇਦ ਉਸ ਨੂੰ ਨਾ ਸੱਦਿਆ ਜਾਵੇ। ਅਤੇ ਮਿਚ ਮਕੌਨਲ ਜਿਹੜੇ ਅੱਜ ਖੁਸ਼ ਨਜ਼ਰ ਆਏ ਆ ਵੀ ਉਹਨਾਂ ਦੇ ਕੋਲ ਇਨਫ ਵੋਟਸ ਹੈਗੀਆਂ ਆ ਵੀ ਨਵੇਂ ਕਿਸੇ ਵਿਟਨੈਸ ਨੂੰ ਸੈਨੇਟ ਦੇ ਵਿੱਚ ਟਰਾਇਲ ਦੇ ਦੌਰਾਨ ਜਿਹੜਾ ਉਹ ਨਾ ਲਿਆਂਦਾ ਜਾਵੇ। ਸੋ ਅੱਜ ਰਾਸ਼ਟਰਪਤੀ ਟਰੰਪ ਨੂੰ ਮਹਾਦੋਸ਼ਾਂ ਤੋਂ ਜਿਹੜਾ ਬਰੀ ਆ ਉਹ ਕੀਤਾ ਜਾ ਸਕਦਾ ਹੈ, ਇੱਦਾਂ ਦੀ ਵੋਟ ਜਿਹੜੀ ਹੈਗੀ ਹੈ। ਸੋ ਅੱਜ ਕੀ ਵੋਟ ਕੁਛ ਚਿਰ ਬਾਅਦ ਜਿਹੜੀ ਹੋਵੇਗੀ, ਅਤੇ ਜੇ ਮੈਜੋਰਟੀ ਸਿੰਪਲ ਮੈਜੋਰਟੀ ਦੇ ਵਿੱਚ ਆ ਜਾਂਦੇ ਨੇ ਰਿਪਬਲਿਕਨਸ, ਉਹਨਾਂ ਨੂੰ ਮਿਲ ਜਾਂਦਾ ਆ, ਤਾਂ ਫਿਰ ਨਵਾਂ ਵਿਟਨ ਨਹੀਂ ਆਵੇਗਾ ਅਤੇ ਉਹਨਾਂ ਦੇ ਉੱਤੇ ਜਿਹੜਾ ਪਾਵਰ ਅਬਿਊਜ਼ ਦਾ ਅਤੇ ਅਬਸਟਰਕਸ਼ਨ ਆਫ ਕਾਂਗਰਸ ਦੇ ਜਿਹੜੇ ਦੋਸ਼ ਜਿਹੜੇ ਸੀਗੇ ਉਹਨਾਂ 'ਚੋਂ ਉਹਨਾਂ ਨੂੰ ਬਰੀ ਕੀਤਾ ਜਾ ਸਕਦਾ ਆ। ਜੀ ਬਿਲਕੁਲ। ਸੋ ਡੈਮੋਕ੍ਰੇਟ ਜਿਹੜੇ ਉਹ ਚਾਹੁੰਦੇ ਸੀ ਵੀ ਜਿਹੜਾ ਇਹ ਟਰਾਇਲ ਆ ਇਹਨੂੰ ਪੁੱਲ ਕੀਤਾ ਜਾਵੇ। ਘੱਟੋ ਘੱਟ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਮੋਰਲੇ ਮਹੀਨੇ ਫਰਵਰੀ ਦੇ ਵਿੱਚ ਸਟੇਟ ਆਫ ਦਾ ਯੂਨੀਅਨ ਐਡਰੈਸ ਕਰਨਾ ਹੈਗਾ ਆ, ਪਰ ਅੱਜ ਇਹ ਕਹਿੰਦੇ ਸ਼ਾਮ ਤੱਕ ਰੈਪ ਅਪ ਹੋ ਸਕਦਾ ਹੈ। ਐਲਨ ਦਰਸ਼ੋਵਿਚ ਜਿਹੜੇ ਪ੍ਰੋਫੈਸਰ ਹੈਗੇ ਲਾਅ ਦੇ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਇੱਕ ਲਾਇਰ ਹੈਗੇ ਆ ਪੂਰੀ ਟੀਮ ਦੇ ਵਿੱਚੋਂ, ਉਹਨਾਂ ਨੇ ਇਹ ਕਿਹਾ ਆ ਵੀ ਮੇਰੀ ਪੋਜੀਸ਼ਨ ਕਲੀਅਰ ਆ, ਅਤੇ ਜੇ ਸੈਨੇਟ ਕਹਿੰਦੀ ਹੈਗੀ ਆ ਵੀ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਨੇ ਕੋਈ ਅਬਸਟਰਕਸ਼ਨ ਆਫ ਜਸਟਿਸ ਨਹੀਂ ਕੀਤੀ, ਵਿਊਜ਼ ਆਫ ਪਾਵਰ ਨਹੀਂ ਕੀਤੀ, ਅਤੇ ਇਹ ਜਿਹੜਾ ਆ ਫਿਰ ਉਹਨਾਂ ਨੂੰ ਚਾਰਜ ਨਹੀਂ ਕੀਤਾ ਜਾ ਸਕਦਾ। ਪਰ ਕਾਂਗਰਸ ਦੇ ਵਿੱਚ ਇਹ ਦੋਨਾਂ 'ਤੇ ਚਾਰਜ ਕੀਤਾ ਗਿਆ ਸੀ। ਪਰ ਇੰਪੀਚਮੈਂਟ ਨੂੰ ਲੈ ਕੇ ਜਿਹੜਾ ਅਮਰੀਕਾ ਦੇ ਵਿੱਚ ਜਿਹੜੇ ਲੋਕ ਆ ਉਹ ਕਹਿੰਦੇ ਬਹੁਤੇ ਟਰਨ ਆਊਟ ਨਹੀਂ ਹੋਏ, ਕਿਉਂਕਿ ਸਟਾਕ ਮਾਰਕੀਟ ਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਅਸਰ ਨਹੀਂ ਪਿਆ ਹੈਗਾ, ਅਤੇ ਲੋਕ ਜਿਹੜੇ ਮੈਜੋਰਟੀ 'ਚ ਆ ਉਹ ਇਹ ਸੋਚਦੇ ਆ ਵੀ ਜਿਹੜਾ ਵਾਸ਼ਿੰਗਟਨ ਆ ਉਹ ਕਰਪਟ ਹੈਗਾ ਆ,
ਵਾਸ਼ਿੰਗਟਨ ਦਾ ਮਤਲਬ ਇਹ ਆ ਵੀ ਉੱਥੇ ਜਿੰਨੇ ਵੀ ਜਿਹੜੇ ਵਾਸ਼ਿੰਗਟਨ ਪੋਲੀਟੀਸ਼ੀਅਨ ਆ ਸਟੇਟ ਵਾਲੇ ਨਾ ਜੀ ਸਮਝਣ ਵੀ ਜਿੰਨੇ ਪੋਲੀਟੀਸ਼ੀਅਨ ਆ ਵੀ ਉਹ ਕਰਪਟ ਹੀ ਹੈਗੇ ਆ, ਤੇ ਜਿਹੜੀ ਕਾਂਗਰਸ ਆ ਵੀ ਉਹ ਬਹੁਤ ਵੰਡੀ ਹੋਈ ਹੈਗੀ ਆ। ਉਹ ਡੈਮੋਕ੍ਰੇਟ ਜਿਹੜੇ ਆ ਉਹ ਆਪਣੇ ਸੋਚਦੇ ਆ, ਰਿਪਬਲਿਕਨ ਜਿਹੜਾ ਆ ਉਹ ਆਪਣਾ ਪੂਰੀ ਤਰ੍ਹਾਂ ਵੰਡੇ ਹੋਏ ਆ। ਸੋ ਜਿਹੜਾ ਪੂਰਾ ਜਿਹੜਾ USA ਦੇ ਲਈ ਰਲ ਕੇ ਜਿਹੜਾ ਆ ਦੋਨੋਂ ਪਾਰਟੀਆਂ ਨੇ ਕੰਮ ਕਰਨਾ ਉਹ ਨਹੀਂ ਹੋ ਰਿਹਾ, ਇਸ ਕਰਕੇ ਲੋਕਾਂ ਦਾ ਜਿਹੜਾ ਬਹੁਤਾ ਧਿਆਨ ਆ ਇਹਦੇ ਵੱਲ ਨਹੀਂ ਗਿਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿਹੜੀ ਇੱਕ ਨਵੀਂ ਖਬਰ ਆ ਰਹੀ ਹੈ, ਕਹਿੰਦੇ ਜੋ ਬਾਈਡਨ ਹੁਣ ਟਰਾਈ ਕਰ ਰਿਹਾ ਕਿਉਂਕਿ ਉਹ ਦੇਖ ਰਿਹਾ ਵੀ ਲਗਾਤਾਰ ਉਹ ਪਛੜ ਰਿਹਾ ਆ ਸਾਰੀਆਂ ਹੀ ਜਿਹੜੀਆਂ ਪੋਲਸ ਦੇ ਵਿੱਚ। ਅਤੇ ਜਿਹੜੀ ਨਿਊਯਾਰਕ ਪੋਸਟ ਨੇ ਜਿਹੜੀ ਖਬਰ ਸ਼ਾਇਆ ਕੀਤੀ ਹੈ, ਕਹਿੰਦੇ ਵੀ ਜੋ ਬਾਈਡਨ ਕਹਿ ਰਿਹਾ ਆ ਵੀ ਉਹ ਮਿਸ਼ੇਲ ਓਬਾਮਾ ਨੂੰ ਐਜ਼ ਏ ਰਨਿੰਗ ਮੇਟ ਯਾਨੀ ਕਿ ਵਾਈਸ ਪ੍ਰੈਜ਼ੀਡੈਂਸੀ ਦੇ ਲਈ ਜਿਹੜਾ ਉਹਨਾਂ ਨੂੰ ਲਿਆਉਣਾ ਚਾਹੁੰਦਾ ਆ। ਸੋ ਜੋ ਬਾਈਡਨ ਇੱਕ ਵਾਰੀ ਫੇਰ ਪਾਣੀ ਦੇ ਵਿੱਚ ਡੁੱਬਦਾ ਹੋਇਆ ਉਹ ਓਬਾਮਾ ਦਾ ਸਹਾਰਾ ਜਿਹੜਾ ਆ ਉਹ ਲੈਣਾ ਚਾਹੁੰਦਾ ਆ ਵੀ ਕਿਤੇ ਨਾ ਕਿਤੇ ਜਿਹੜੀ ਉਹਦੀ ਡੁੱਬਦੀ ਜਿਹੜੀ ਕਹਿ ਲਓ ਵੀ ਕਿਸ਼ਤੀ ਆ ਉਸ ਨੂੰ ਉਹ ਪਾਰ ਕਰਾ ਦੇਵੇ। ਮਿਸ਼ੇਲ ਓਬਾਮਾ, ਜਿਸ ਨੂੰ ਬਾਰ-ਬਾਰ ਇਹ ਸਵਾਲ ਜਿਹੜੇ ਪਹਿਲੋਂ ਵੀ ਪੁੱਛੇ ਜਾਂਦੇ ਰਹੇ ਆ ਵੀ ਕੀ ਤੂੰ ਐਕਟਿਵ ਪੋਲੀਟਿਕਸ ਦੇ ਵਿੱਚ ਕਦੀ ਆਉਣ ਦਾ ਵਿਚਾਰ ਹੈਗਾ, ਉਸਨੇ ਪਹਿਲੋਂ ਵੀ ਕੋਰੀ ਨਾ ਜਿਹੜੀ ਉਸ ਦੇ ਉੱਤੇ ਕਰਦੀ ਰਹੀ ਆ। ਸੋ ਹੁਣ ਦੇਖਦੇ ਹਾਂ ਵੀ ਮਿਸ਼ੇਲ ਓਬਾਮਾ ਜੇ ਸਵਾਲ ਪੁੱਛੇ ਜਾਂਦੇ ਆ ਅਤੇ ਉਸ ਦੇ ਉੱਤੇ ਕਿੱਦਾਂ ਦਾ ਜਵਾਬ ਉਹ ਦਿੰਦੇ ਆ। ਜੋ ਬਾਈਡਨ ਅਤੇ ਓਬਾਮਾ ਦੀ ਕਾਫੀ ਜਿਹੜੀ ਨਜ਼ਦੀਕੀ ਹੈਗੀ, ਪਰਿਵਾਰਕ ਇੱਕ ਹਿਸਾਬ ਦੇ ਨਾਲ ਮੈਂਬਰਾਂ ਦੇ ਵਜੋਂ ਉਹ ਇੱਕ ਦੂਜੇ ਦੇ ਨਾਲ ਵਿਚਰਦੇ ਆ। ਅਤੇ ਜਿਸ ਤਰੀਕੇ ਦੇ ਨਾਲ ਜੋ ਬਾਈਡਨ ਬੁਰਿਸਮਾ ਕੰਪਨੀ ਦੇ ਵਿੱਚ ਉਸਦੇ ਮੁੰਡੇ ਹੰਟਰ ਬਾਈਡਨ ਦੇ ਲੱਗਣ ਤੋਂ ਬਾਅਦ ਦੇ ਵਿੱਚ ਪੂਰੀ ਇੰਪੀਚਮੈਂਟ ਦਾ ਪੂਰਾ ਰੌਲਾ ਪਿਆ ਆ। ਜਿੰਨਾ ਤੱਤੇ ਪਾਣੀ ਦੇ ਵਿੱਚ ਰਾਸ਼ਟਰਪਤੀ ਟਰੰਪ ਸੀ, ਉਨੇ ਹੀ ਤੱਤੇ ਪਾਣੀ ਦੇ ਵਿੱਚ ਜੋ ਬਾਈਡਨ ਖੁਦ ਵੀ ਜਿਹੜਾ ਆ ਉਹ ਫਸਿਆ ਨਜ਼ਰ ਆਇਆ, ਜਿਸ ਕਰਕੇ ਉਹ ਜਿਸ ਤਰੀਕੇ ਦਾ ਚਾਹੁੰਦਾ ਸੀਗਾ ਵੀ ਉਸ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਵੱਲੋਂ ਅਤੇ ਡੈਮੋਕ੍ਰੇਟ ਜਿਹੜੇ ਵੋਟਰਸ ਉਹਨਾਂ ਦੇ ਵੱਲੋਂ ਸਾਥ ਪ੍ਰਾਪਤ ਹੋਊਗਾ, ਉੱਦਾਂ ਦਾ ਉਸ ਨੂੰ ਮਿਲਿਆ ਨਹੀਂ ਆ। ਸੋ ਹੁਣ ਅਖੀਰਲੇ ਸਹਾਰੇ ਦੇ ਵਜੋਂ ਮਿਸ਼ੇਲ ਓਬਾਮਾ ਦਾ ਨਾਮ ਜਿਹੜਾ ਆ ਉਹ ਹੁਣ ਲੈ ਰਿਹਾ ਹੈਗਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਮਿਸ਼ੇਲ ਓਬਾਮਾ ਇਸ ਦੀ ਗੱਲ ਦੇ ਉੱਤੇ ਪਾਣੀ ਫੇਰਦੀ ਆ ਜਾਂ ਉਸ ਦਾ ਸਾਥ ਦਿੰਦੀ ਆ। ਜੀ, ਇਸੇ ਤਰ੍ਹਾਂ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਜਿਹੜਾ ਆਪਣੇ ਬਿਆਨ ਆ ਉਹ ਬਰਨੀ ਸੈਂਡਰਸ ਦੇ ਅਗੇਂਸਟ ਛੱਡਣੇ ਸ਼ੁਰੂ ਕੀਤੇ ਹੋਏ ਹੈਗੇ ਆ। ਕਿਤੇ ਨਾ ਕਿਤੇ ਉਹ ਇਹ ਵੀ ਸੋਚ ਰਿਹਾ ਵੀ ਸ਼ਾਇਦ ਬਰਨੀ ਸੈਂਡਰਸ ਜਿਹੜੇ ਆ ਉਹ ਇਸ ਰੇਸ 'ਚ ਅੱਗੇ ਆ ਸਕਦੇ ਆ। ਹਾਲਾਂਕਿ ਪੂਰੀ ਜਿਹੜੀ ਡੈਮੋਕ੍ਰੇਟਿਕ ਪਾਰਟੀ ਆ ਉਹਨਾਂ ਦਾ ਜਿਹੜਾ ਧਿਆਨ ਇਹੀ ਆ ਵੀ ਜਿਹੜੇ ਜੋ ਬਾਈਡਨ ਅੱਗੇ ਆਉਣ। ਅਤੇ ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਇਓਵਾ ਦੇ ਵਿੱਚ ਆਪਣੀ ਜਿਹੜੀ ਰੈਲੀ ਕੀਤੀ। ਹਾਲਾਂਕਿ ਉੱਥੇ ਪ੍ਰਾਇਮਰੀ ਡੈਮੋਕ੍ਰੇਟਸ ਦੀਆਂ ਹੋਣੀਆਂ ਹੈਗੀਆਂ, ਪੂਰਾ ਜ਼ੋਰ ਉਹਨਾਂ ਦਾ ਲੱਗਾ ਆ ਵੀ ਉੱਥੇ ਕੌਣ ਅੱਗੇ ਆਏਗਾ। ਪਰ ਕਹਿੰਦੇ ਵੀ 2016 ਦੇ ਮੁਕਾਬਲੇ ਇਸ ਵਾਰ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਰੈਲੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਬੂਸਟ ਸੀਗਾ ਲੋਕਾਂ ਦੇ ਵਿੱਚ, ਅਤੇ ਕਹਿੰਦੇ ਵੀ ਖੁਸ਼ੀ ਵੀ ਬੜੀ ਸੀ ਉਹਨਾਂ ਦੇ ਵਿੱਚ। ਅਤੇ ਦੱਸਦੇ ਜਾਈਏ 2016 ਦੇ ਵਿੱਚ ਨਵੇਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਕੈਂਡੀਡੇਟ ਸੀਗੇ, ਅਤੇ ਉਹਦਾ ਇਹ ਵੀ ਨਹੀਂ ਪਤਾ ਸੀ ਵੀ ਇਹ ਜਿਹੜੇ ਆ ਵਨ ਆਫ ਦਾ ਕੈਂਡੀਡੇਟ ਐਜ਼ ਏ ਪ੍ਰੈਜ਼ੀਡੈਂਟ ਜਿਹੜਾ ਆ ਫਾਈਨਲ ਉਹ ਆ ਜਾਣਗੇ। ਜੀ ਬਿਲਕੁਲ। ਜਿਸ ਤਰੀਕੇ ਦੇ ਨਾਲ ਇਸ ਵਾਰ ਡੈਮੋਕ੍ਰੇਟ ਪਾਰਟੀ ਐਸਟੈਬਲਿਸ਼ਮੈਂਟ ਜਿਹੜੇ ਕੈਂਡੀਡੇਟਸ ਉਹਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਆ, ਉੱਦਾਂ ਹੀ ਪਿਛਲੀ ਇਲੈਕਸ਼ਨ ਦੇ ਵਿੱਚ ਰਿਪਬਲਿਕਨ ਪਾਰਟੀ ਜਿਹੜੀ ਆ ਉਹ ਐਸਟੈਬਲਿਸ਼ਡ ਕੈਂਡੀਡੇਟ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਪਰ ਡੋਨਲਡ ਟਰੰਪ ਨੇ ਉਹਨਾਂ ਸਾਰਿਆਂ ਨੂੰ ਪਛਾੜ ਕੇ ਜਿਹੜਾ ਆ ਉਹ ਜਿੱਤ ਪ੍ਰਾਪਤ ਕੀਤੀ ਸੀ ਅਤੇ ਬਾਅਦ ਦੇ ਵਿੱਚ ਹਿਲਰੀ ਕਲਿੰਟਨ ਨੂੰ ਵੀ ਇਲੈਕਸ਼ਨ ਦੇ ਵਿੱਚ ਹਰਾਇਆ ਸੀਗਾ। ਸੋ ਇਹ ਚੀਜ਼ ਜ਼ਰੂਰ ਦੇਖਣ ਵਾਲੀ ਰਹੂਗੀ ਵੀ ਇਸ ਵਾਰ ਡੈਮੋਕ੍ਰੇਟ ਪਾਰਟੀ ਦੇ ਵਿੱਚੋਂ ਕੌਣ ਉੱਭਰ ਕੇ ਆਉਂਦਾ ਆ। ਬਰਨੀ ਸੈਂਡਰਸ ਹਾਲ ਦੀ ਘੜੀ ਬਾਕੀ ਸਾਰਿਆਂ ਦੇ ਨਾਲੋਂ ਚਾਹੇ ਥੋੜ੍ਹੀ ਕਿਸੇ ਸਟੇਟ ਦੇ ਵਿੱਚ ਥੋੜ੍ਹੀ ਅਤੇ ਕਿਸੇ ਸਟੇਟ ਦੇ ਵਿੱਚ ਜ਼ਿਆਦਾ ਲੀਡ ਦੇ ਵਿੱਚ ਅੱਗੇ ਚੱਲ ਰਿਹਾ ਹੈਗਾ ਆ। ਹਿਲਰੀ ਕਲਿੰਟਨ ਨੇ ਆਪਣਾ ਰੁਖ ਪਹਿਲਾਂ ਹੀ ਕਲੀਅਰ ਕੀਤਾ ਆ, ਉਹ ਬਰਨੀ ਸੈਂਡਰਸ ਨੂੰ ਇੱਕ ਹਿਸਾਬ ਦੇ ਨਾਲ ਮਾੜਾ ਹੀ ਜਿਹੜਾ ਸਮਝਦੀ ਆ। ਅਤੇ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਡੈਮੋਕ੍ਰੇਟ ਪਾਰਟੀ ਦੇ ਨਾਲ ਜਿਹੜੇ ਖਾਸ ਕਰਕੇ ਬਰਨੀ ਸੈਂਡਰ ਦੇ ਨਾਲ ਜੁੜੇ ਹੋਏ ਜਿਹੜੇ ਸਪੋਰਟਰ ਨੇ, ਉਸ ਦੇ ਵਲੰਟੀਅਰ ਨੇ ਅਤੇ ਜਿਹੜੇ ਵੋਟਰ ਨੇ, ਕੀ ਜੇ ਉਸ ਦੇ ਨਾਲ ਇੱਕ ਵਾਰੀ ਫਿਰ ਬੈਕ ਸਟੈਬਿੰਗ ਹੁੰਦੀ ਹੈ ਅਤੇ ਕੀ ਡੈਮੋਕ੍ਰੇਟ ਪਾਰਟੀ ਦੇ ਲਈ ਉਹ ਵੋਟ ਪਾਉਣਗੇ ਜਾਂ ਫਿਰ ਵੋਟਾਂ ਦੇ ਵਿੱਚ ਹਿੱਸਾ ਹੀ ਨਹੀਂ ਲੈਣਗੇ, ਜੋ ਕਿ ਪਿਛਲੇ ਇਲੈਕਸ਼ਨ ਦੇ ਵਿੱਚ ਮਾਫੀ ਚਾਹੁੰਦਾ ਜਿਹੜਾ ਉਹ ਕੇਸ ਰਿਹਾ ਸੀ, ਜਿਸ ਦਾ ਵੀ ਇੱਕ ਕਾਰਨ ਇਹ ਵੀ ਉਹਦੇ ਵਿੱਚੋਂ ਜਿਹੜਾ ਆਪਾਂ ਕਹਿ ਸਕਦੇ ਹਾਂ ਹਿਲਰੀ ਕਲਿੰਟਨ ਦੇ ਹਾਰਨ ਦਾ ਉਹਦਾ ਮੁੱਖ ਕਾਰਨ ਉਹ ਸੀਗਾ ਵੀ ਉਸਨੇ ਕੈਂਪੇਨ ਜਿਹੜੀ ਆਪਣੀ ਵਧੀਆ ਰਨ ਨਹੀਂ ਸੀ ਕੀਤੀ। ਜੀ, ਅਗਲੀ ਖਬਰ ਜਿਹੜੀ ਆ ਉਹ ਕਰੋਨਾ ਵਾਇਰਸ ਨੂੰ ਲੈ ਕੇ ਆ। ਪੈਂਟਾਗਨ ਨੇ ਜਿਹੜੇ US ਦੇ ਟਰੂਪਸ ਅਤੇ ਜਿੰਨੇ ਵੀ ਸਿਵਲੀਅਨ ਪਰਸਨਲ ਹੈਗੇ ਆ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਆ ਵੀ ਚਾਈਨਾ ਦੇ ਵਿੱਚ ਵਿਜ਼ਿਟ ਕਰਨ ਨਾ ਜਾਓ। ਪੈਂਟਾਗਨ ਦੇ ਜਿਹੜੇ ਇੰਡੋ ਏਸ਼ੀਆ ਪੈਸੀਫਿਕ ਸਿਕਿਉਰਿਟੀ ਅਫੇਅਰਸ ਦੇ US ਆਰਮੀ ਲੈਫਟੀਨੈਂਟ ਕਰਨਲ ਡੇਵ ਈਸਟਬਰਨ ਹੈਗੇ ਆ, ਉਹਨਾਂ ਨੇ ਇਹ ਸਟੇਟਮੈਂਟ ਇਸ਼ੂ ਕੀਤੀ ਆ ਵੀ ਇਹ ਬਹੁਤ ਸੀਰੀਅਸ ਮੈਟਰ ਹੈਗਾ ਆ
ਤੇ ਸਾਡੇ ਸਰਵਿਸ ਮੈਂਬਰ, ਸਿਵਲੀਅਨ EMPLOYEES ਤੇ ਜਿਹੜੇ ਸਾਡੇ US ਦੇ ਸਿਟੀਜ਼ਨ ਹੈਗੇ ਆ, ਅਸੀਂ ਉਹਨਾਂ ਦੀ ਸੇਫਟੀ ਦੇ ਲਈ ਸਾਡਾ ਜਿਹੜਾ ਨੰਬਰ 1 ਕੰਸਰਨ ਹੈਗਾ ਆ। ਜੀ ਸੋ ਇਸ ਕਰਕੇ ਆਪਾਂ ਜਿਹੜੀ ਇਹ ਵਾਰਨਿੰਗ ਇਸ਼ੂ ਕਰ ਰਹੇ ਹੈਗੇ। ਬਿਲਕੁਲ। ਕੱਲ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਸ ਕਰੋਨਾ ਵਾਇਰਸ ਨੂੰ ਗਲੋਬਲ ਐਮਰਜੈਂਸੀ ਜਿਹੜਾ ਆ ਉਹ ਡਿਕਲੇਅਰ ਕਰ ਦਿੱਤਾ ਸੀਗਾ। ਸੋ ਪੂਰੇ ਕੌਮਾਂਤਰੀ ਪੱਧਰ ਦੇ ਉੱਤੇ ਜਿਹੜਾ ਇਸ ਨੂੰ ਇੱਕ ਖਤਰਾ ਵੂਹਾਨ ਤੋਂ ਜਿਹੜਾ ਚੱਲਿਆ ਕਰੋਨਾ ਵਾਇਰਸ ਆ ਉਸ ਨੂੰ ਦੱਸਿਆ ਗਿਆ ਹੈਗਾ। ਜਿੱਦਾਂ ਤੁਸੀਂ ਵੀ ਦੱਸਿਆ ਵੀ ਅਮਰੀਕਾ ਵਾਲਿਆਂ ਨੇ, ਕੈਨੇਡਾ ਵਾਲਿਆਂ ਨੇ, ਹੋਰ ਬਹੁਤੇ ਮੁਲਕਾਂ ਨੇ ਚਾਈਨਾ ਦੇ ਵਿੱਚ ਆਪਣੇ ਲੋਕਾਂ ਨੂੰ ਜਾਣ ਤੋਂ ਜਿਹੜਾ ਗੁਰੇਜ਼ਿਆ ਆ, ਨਾ ਜਾਓ। ਇਨਫੈਕਟ ਕਹਿੰਦੇ ਸਿੰਗਾਪੁਰ ਵਾਲਿਆਂ ਨੇ ਚਾਈਨੀਜ਼ ਟਰੈਵਲਰਸ ਦੇ ਉੱਤੇ ਜਿਹੜਾ ਬੈਨ ਹੀ ਜਿਹੜਾ ਉਹ ਲਾ ਦਿੱਤਾ ਆ। ਜਿਸ ਤਰੀਕੇ ਦੇ ਨਾਲ ਇਸ ਟਾਈਮ ਕਰੋਨਾ ਵਾਇਰਸ ਆ ਉਹ ਫੈਲ ਰਿਹਾ ਹੈਗਾ। 10,000 ਤੋਂ ਵੱਧ ਕੇਸ ਜਿਹੜੇ ਆ ਇਸ ਟਾਈਮ ਅੰਕਿਤ ਜਿਹੜੇ ਉਹ ਹੋ ਚੁੱਕੇ ਨੇ ਵੀ ਜਿਨ੍ਹਾਂ ਲੋਕਾਂ ਨੂੰ ਇਸ ਤੋਂ ਪੀੜਤ ਨੇ। ਇਹ ਚਾਈਨਾ ਦੇ ਵਿੱਚ ਹੀ ਆ ਤੇ ਬਾਕੀ ਵਿਸ਼ਵ ਦੇ ਵਿੱਚ ਹੋਰ ਕਈ ਥਾਵਾਂ ਦੇ ਉੱਤੇ ਵੀ ਇਹ ਕੇਸ ਜਿਹੜੇ ਉਹ ਸਾਹਮਣੇ ਆ ਰਹੇ ਨੇ। ਸੋ ਆਪਾਂ ਜਿੱਦਾਂ ਪਹਿਲੋਂ ਵੀ ਦੱਸਦੇ ਰਹੇ ਹਾਂ, ਆਪਾਂ ਫੇਰ ਕਹਿੰਦੇ ਹਾਂ ਜਿਨ੍ਹਾਂ ਨੇ ਟਰੈਵਲ ਕਰਨਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨੂੰ, ਭਾਰਤ ਨੂੰ, ਜਿਨ੍ਹਾਂ ਨੇ ਉਹ ਜਾਣਾ ਆ, ਜੇ ਤੁਹਾਡੀ ਚਾਈਨਾ ਦੇ ਥਰੂ ਹੈਗੀ ਆ ਭਾਈ ਇਹਤਿਆਤ ਹੀ ਜਿਹੜਾ ਹੈ ਉਸ ਹਿਸਾਬ ਦੇ ਨਾਲ ਵਰਤੋ। ਹੋਰ ਰਾਊਟ ਲੈ ਲਓ, ਬੈਟਰ ਆ। ਜਾਣ ਦੇ ਨਾਲੋਂ $200-400 ਜਿਹੜੇ ਆ ਉਹ ਕੀਮਤੀ ਜਿਹੜੇ ਉਹ ਨਹੀਂ ਹੁੰਦੇ। ਸੋ ਇਸ ਚੀਜ਼ ਦਾ ਜਿਹੜਾ ਜ਼ਰੂਰ ਆ ਉਹ ਧਿਆਨ ਰੱਖੋ। ਅੱਜ ਕੱਲ੍ਹ ਵੈਸੇ ਵੀ ਗੱਲ ਇਹ ਆ ਵੀ ਟਰੈਵਲਿੰਗ ਤੋਂ ਇਹਦਾ ਮਤਲਬ ਇਹ ਆ ਵੀ ਕਿਤੇ ਨਾ ਕਿਤੇ ਗੁਰੇਜ਼ ਹੀ ਕੀਤਾ ਜਾਵੇ। ਡੈਲਟਾ, ਅਮੈਰੀਕਨ ਜਿਹੜੀਆਂ ਹੈਗੀਆਂ ਆ ਏਅਰਲਾਈਨਸ, ਉਹਨਾਂ ਨੇ ਚਾਈਨਾ ਨੂੰ ਆਪਣੀਆਂ ਫਲਾਈਟਾਂ ਜਿਹੜੀਆਂ ਉਹ ਰੱਦ ਕੀਤੀਆਂ। ਸੋ ਬਿਲਕੁਲ ਡੈਲਟਾ ਤੇ ਅਮੈਰੀਕਨ ਏਅਰਲਾਈਨ ਨੇ ਜਿਹੜੀ ਚਾਈਨਾ ਨੂੰ ਜਿੰਨੀਆਂ ਵੀ ਫਲਾਈਟ ਜਾਂਦੀਆਂ ਫਰਵਰੀ 6 ਤੋਂ ਲੈ ਕੇ ਅਪ੍ਰੈਲ 30 ਤੱਕ ਜਿਹੜੀਆਂ ਉਹ ਸਸਪੈਂਡ ਕਰ ਦਿੱਤੀਆਂ। ਇਹ ਤੋਂ ਪਹਿਲਾਂ ਵੀ ਜਿਹੜੀਆਂ ਹੋਰ ਏਅਰਲਾਈਨਸ ਹੈਗੀਆਂ ਆ, ਯੂਨਾਈਟਿਡ, ਕੈਥੇ ਪੈਸੀਫਿਕ, ਬ੍ਰਿਟਿਸ਼ ਏਅਰਵੇਜ਼, ਇਹਨਾਂ ਸਾਰਿਆਂ ਨੇ ਜਿਹੜੀਆਂ ਸਰਵਿਸਿਜ਼ ਆ ਚਾਈਨਾ ਨੂੰ ਬੰਦ ਕਰ ਦਿੱਤੀਆਂ ਆ। ਇਟਲੀ ਨੇ ਜਿਹੜੀ ਆ ਕਰੋਨਾ ਵਾਇਰਸ ਦੀ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ ਆ। ਸਵੀਡਿਸ਼ ਦੀ ਜਿਹੜੀ ਪਬਲਿਕ ਏਜੰਸੀ ਆ ਉਹਨਾਂ ਨੇ ਦੱਸਿਆ ਵੀ ਇੱਕ ਲੇਡੀ ਜਿਹੜੀ ਆ ਉਹ ਉਸ ਨੂੰ ਕਰੋਨਾ ਵਾਇਰਸ ਜਿਹੜੀ ਆ ਉਹਦੇ ਜਿਹੜੀ ਲੱਭੀ ਗਈ ਆ, ਕਿਉਂਕਿ ਉਹ ਵੂਹਾਨ ਤੋਂ ਵਿਜ਼ਿਟ ਕੀਤਾ ਸੀ। ਇਸੇ ਤਰ੍ਹਾਂ ਜੇ ਹੁਣ ਕਰੋਨਾ ਵਾਇਰਸ ਨੂੰ ਅਪਡੇਟ ਕਰਦੇ ਜਾਈਏ, ਚਾਈਨਾ ਵਾਲਿਆਂ ਨੇ ਖੁਦ ਮੰਨਿਆ ਵੀ 10,000 ਦੇ ਕਰੀਬ ਜਿਹੜੇ ਲੋਕ ਹੈਗੇ ਆ ਉਹ ਇਹਦੇ ਨਾਲ ਅਫੈਕਟਡ ਹੈਗੇ ਆ। 213 ਮੌਤਾਂ ਹੋ ਚੁੱਕੀਆਂ ਹੈਗੀਆਂ। ਤੇ ਜਿਹੜਾ ਵੂਹਾਨ ਹੈ ਇਹ ਬੜਾ ਉੱਥੇ ਦਾ ਸ਼ਹਿਰ ਜਿਹੜਾ ਬੜਾ ਹਾਈਟੈਕ ਸ਼ਹਿਰ ਹੈਗਾ ਆ। ਜੇ ਕਿਤੇ ਉਹਨਾਂ ਦੀਆਂ ਬਿਲਡਿੰਗਾਂ ਦੇਖੋ ਇੱਦਾਂ ਹੀ ਲੱਗਦਾ ਵੀ ਜਿੱਦਾਂ ਨਿਊਯਾਰਕ ਜਾਂ ਸੈਨ ਫਰਾਂਸਿਸਕੋ ਆ। ਪਰ ਮੈਂ ਰਾਤ ਦੇਖ ਰਿਹਾ ਸੀ ਇੱਕ ਡਾਕੂਮੈਂਟਰੀ, ਉਹ 'ਚ ਐਨ ਟੋਟਲੀ ਸੜਕਾਂ ਸਾਰਾ ਕੁਛ ਬੱਸਾਂ ਬੰਦ ਆ, ਕੋਈ ਵੀ ਬੰਦਾ ਜਿਹੜਾ ਆ ਬਾਹਰ ਘਰਾਂ ਚੋਂ ਨਿਕਲ ਨਹੀਂ ਹੋਈ ਆ ਉੱਥੇ ਪੂਰੀ ਤਰ੍ਹਾਂ। ਖਬਰਾਂ ਜਿਹੜੀਆਂ ਆ ਰਹੀਆਂ, ਇੱਕ ਹਰਜੋਤ ਸਿੰਘ ਜੀ ਕਹਿੰਦੇ ਨੌਜਵਾਨ ਦੀ ਮੌਤ ਵੀ ਇਸ ਕਰਕੇ ਹੋ ਗਈ ਵੀ ਉਹਦੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਜਿਹੜਾ ਸ਼ਾਇਦ ਕਰੋਨਾ ਵਾਇਰਸ ਦਾ ਖਦਸ਼ਾ ਸੀ, ਉਹਨਾਂ ਨੂੰ ਕੁਆਰੰਟੀਨ ਦੇ ਵਿੱਚ ਰੱਖਿਆ ਗਿਆ ਤੇ ਉਹ ਜਿਹੜਾ ਨੌਜਵਾਨ ਸੀ ਉਸ ਨੂੰ ਸਪੈਸ਼ਲ ਟਰੀਟਮੈਂਟ ਜਿਹੜੀ ਉਹ ਚਾਹੀਦੀ ਹੁੰਦੀ ਆ ਘਰ ਦੇ ਵਿੱਚ, ਤੇ ਉਹਨੂੰ ਕੇਅਰ ਕਰਨ ਦੇ ਲਈ ਨਾ ਹੋਣ ਕਰਕੇ ਉਸ ਦੀ ਜਿਹੜੀ ਉਹ ਮੌਤ ਹੋ ਗਈ। ਸੋ ਇੱਦਾਂ ਦੀਆਂ ਬੜੀਆਂ ਚੀਜ਼ਾਂ ਜਿਹੜੀਆਂ ਆ, ਕੋਈ ਬਜ਼ੁਰਗ ਆ, ਕੋਈ ਬੱਚੇ ਆ, ਇਹ ਅਜਿਹੀਆਂ ਚੀਜ਼ਾਂ ਦੇ ਕਰਕੇ, ਕੁਆਰੰਟੀਨ ਦੇ ਕਰਕੇ ਜਿਹੜਾ ਆ ਉਹ ਫਸ ਸਕਦੇ ਨੇ। ਉੱਥੇ ਜਿਹੜੀ ਚਾਈਨਾ ਦੀ ਸਰਕਾਰ ਆ, ਜੇ ਕੋਈ ਉੱਥੇ ਕਰੋਨਾ ਵਾਇਰਸ ਦੇ ਖਿਲਾਫ ਜਾਂ ਪ੍ਰਸ਼ਾਸਨ ਦੇ ਖਿਲਾਫ ਬੋਲ ਰਿਹਾ, ਉਹਨਾਂ ਨੂੰ ਗ੍ਰਿਫਤਾਰ ਵੀ ਕਰੀ ਜਾ ਰਹੀ ਆ। ਤੇ ਇੱਕ ਜਿਹੜਾ ਹੋਰ ਚਿੰਤਾ ਦਾ ਵਿਸ਼ਾ ਜਿਹੜਾ ਬਣ ਰਿਹਾ ਆ, ਕਈਆਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਜਿੱਥੇ ਕਿ ਉਹਨਾਂ ਨੇ ਮੁਸਲਮਾਨਾਂ ਨੂੰ ਅਗਰ ਜਿਹੜੇ ਮੁਸਲਮਾਨ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਰੀਐਜੂਕੇਸ਼ਨ ਕੰਸਨਟ੍ਰੇਸ਼ਨ ਕੈਂਪਾਂ 'ਚ ਬੰਨ੍ਹ ਕੇ ਰੱਖਿਆ ਆ, ਉੱਥੇ ਵੀ ਕੁਛ ਕੇਸ ਉਸ ਇਲਾਕੇ ਦੇ ਵਿੱਚ ਆਏ ਨੇ। ਤੇ ਕਹਿੰਦੇ ਆ ਵੀ ਜੇ ਉਹ ਕੰਸਨਟ੍ਰੇਸ਼ਨ ਕੈਂਪ ਦੇ ਵਿੱਚ ਕਰੋਨਾ ਵਾਇਰਸ ਚਲਿਆ ਜਾਂਦਾ ਆ ਜਾਂਦਾ ਆ ਤਾਂ ਉਹ ਵਿਚਾਰੇ ਸਿਟਿੰਗ ਡੱਕ, ਜਿਹਨੂੰ ਆਪਾਂ ਇੱਥੇ ਇੱਕ ਫਰੇਜ਼ ਵਰਤਿਆ ਜਾਂਦਾ ਆ ਵੀ ਬਸ ਮੋਹਰੇ ਫਿਰ ਹੁਣ ਬੱਕਰੀ ਹੋਈ ਬਣੇ ਪਏ ਆ, ਬਲੀ ਦਾ ਜਿਹੜੀ ਉਹਨਾਂ ਦੀ ਉਹ ਫਿਰ ਲੈ ਲਈ ਜਾਣੀ ਆ। ਸੋ ਕਿਤੇ ਨਾ ਕਿਤੇ ਉਹ ਉਹਨਾਂ ਨੂੰ ਇੱਕ ਬਹੁਤ ਵੱਡਾ ਖਤਰਾ ਆ। ਉੱਥੇ ਹਜ਼ਾਰਾਂ ਲੱਖਾਂ ਦੀ ਸੰਖਿਆ ਦੇ ਵਿੱਚ ਉਹਨਾਂ ਨੇ ਮੁਸਲਮਾਨਾਂ ਨੂੰ ਇਹਨਾਂ ਕੰਸਨਟ੍ਰੇਸ਼ਨ ਕੈਂਪਾਂ ਦੇ ਵਿੱਚ ਚਾਈਨਾ ਵਾਲਿਆਂ ਨੇ ਰੱਖਿਆ ਹੋਇਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਪਰ ਇਹਤਿਆਤ ਬਹੁਤ ਜ਼ਿਆਦਾ ਜਿਹੜੀ ਆ ਉਹ ਜ਼ਰੂਰੀ ਆ। ਟਰੈਵਲਿੰਗ ਨੂੰ ਲੈ ਕੇ ਜਿਹੜਾ ਆ ਬਹੁਤ ਹੀ ਜ਼ਿਆਦਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਣ ਦੀ ਜ਼ਰੂਰਤ ਆ। ਆਪਣੇ ਜੇ ਤੁਸੀਂ ਜਾ ਵੀ ਰਹੇ ਹੋ, ਜਾਣਾ ਬਹੁਤ ਹੀ ਜ਼ਿਆਦਾ ਲਾਜ਼ਮੀ ਆ, ਜ਼ਰੂਰੀ ਆ। ਆਪਣਾ ਜਿਹੜਾ ਸਿਹਤ ਦਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖੋ। ਕਿਸੇ ਵੀ ਇੱਦਾਂ ਉੱਦਾਂ ਦੀਆਂ ਚੀਜ਼ਾਂ ਨੂੰ ਜਿਹੜਾ ਉਹ ਨਾ ਹੀ ਟੱਚ ਕਰੋ ਤੇ ਆਪਣੇ ਨਾਲ ਜਿਹੜਾ ਹੈਂਡ ਸੈਨੀਟਾਈਜ਼ਰ ਇੱਦਾਂ ਦੀਆਂ ਚੀਜ਼ਾਂ ਰੱਖੋ। ਮੂੰਹ ਦੇ ਉੱਤੇ ਮਾਸਕ ਜਿਹੜਾ ਆ ਉਹ ਪਾ ਕੇ ਰੱਖੋ ਤਾਂ ਜੋ ਜਿਹੜਾ ਤੁਹਾਡਾ ਬਚਾਅ ਆ ਉਹ ਹੋ ਸਕੇ। ਸੋ ਬਿਲਕੁਲ ਜੇ US ਦੀ ਗੱਲ ਕਰਦੇ ਜਾਈਏ, US ਦੇ ਵਿੱਚ 110 ਪੋਸੀਬਲ ਕਰੋਨਾ ਵਾਇਰਸ ਕੇਸਿਸ ਜਿਹੜੇ ਆ
ਉਹ CDC ਵੱਲੋਂ ਲੱਭੇ ਗਏ ਆ 26 ਸਟੇਟਾਂ ਦੇ ਵਿੱਚ। ਤੇ ਸੋ USA ਦੇ ਵਿੱਚ ਵੀ ਇਹ ਜਿਹੜੀ ਆ ਕਰੋਨਾ ਵਾਇਰਸ ਆ ਇਹਨੂੰ ਬਹੁਤ ਸੀਰੀਅਸਲੀ ਲੈ ਰਹੇ ਹੈਗੇ ਆ, ਤੇ ਕਾਫੀ 110 ਜੇ ਕੇਸ ਆ, ਤੇ ਇਹ ਵੀ ਕਾਫੀ ਵੱਡੀ ਗਿਣਤੀ ਹੈਗੀ ਆ। ਹਰਜੋਤ ਸਿੰਘ ਜੀ ਬਹੁਤ ਜ਼ਿਆਦਾ, ਅੱਧਾ ਅਮਰੀਕਾ ਦੇ ਵਿੱਚ ਕਹਿ ਸਕਦੇ ਹਾਂ, ਕਿਉਂਕਿ ਫੈਲਣ ਨੂੰ ਤਾਂ ਇੱਕ ਬੰਦਾ ਹੀ ਚਾਹੀਦਾ ਹੁੰਦਾ, ਗਾਂ ਤੋਂ ਗਾਂ ਜਿਹੜਾ ਉਹ ਚੀਜ਼ਾਂ ਨੂੰ ਜਿਹੜਾ ਉਹ ਫੈਲ ਜਾਵੇ। ਸੋ ਪਲੀਜ਼ ਜਿਹੜਾ ਸਾਰੇ ਜਾਣੇ ਬਹੁਤ ਜ਼ਿਆਦਾ ਇhtiyat ਧਿਆਨ ਜਿਹੜਾ ਉਹ ਰੱਖਿਆ ਜਾਵੇ ਜੀ। ਤੇ ਆਪਾਂ ਇੱਥੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ, ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਿਹੜਾ ਉਹ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਬ੍ਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਨਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ, ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ, ਗੋਡਿਆਂ ਮੋਢਿਆਂ 'ਚ ਦਰਦ, ਬੈਕ ਦੀ ਕੋਈ ਵੀ ਪ੍ਰੋਬਲਮ, ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ। ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ, ਭੁੱਖ ਨਾ ਲੱਗਣਾ, ਭਾਰ ਘਟਣਾ ਜਾਂ ਫਿਰ ਡਰੱਗ ਐਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਗੱਲ ਕਰ ਸਕਦੇ ਹੋ 6478562516 647 856 2516। ਸੁਜੋਕ ਹੋਮਿਓਪੈਥਿਕ ਕਲੀਨਿਕ 145 ਕਲੀਅਰੈਂਸ ਸਟਰੀਟ, ਯੂਨਿਟ ਨੰਬਰ 26, ਬ੍ਰੈਂਪਟਨ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ। ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਕੀ ਗੱਲ ਸਿੰਮੀ, ਬੜੀ ਨਿਖਰੀ ਫਿਰਦੀ ਆ, ਤੇਰਾ ਚਿਹਰਾ ਤਾਂ ਸ਼ਾਈਨ ਕਰੀ ਜਾਂਦਾ। ਰਾਣੋ ਇਹ ਕਮਾਲਾ A ਸਟਾਰ ਥ੍ਰੈਡਿੰਗ ਵਾਲਿਆਂ ਦਾ। A ਸਟਾਰ ਥ੍ਰੈਡਿੰਗ 4400 ਐਲਵੇਟਾ ਰੋਡ, ਸਵੀਟ ਨੰਬਰ 170 ਐਂਟਲੋਪ। ਇੱਥੇ ਤੁਸੀਂ ਕਰਵਾ ਸਕਦੇ ਹੋ ਪਰਮਾਨੈਂਟ ਮੇਕਅਪ, ਮਾਈਕਰੋਬਲੇਡਿੰਗ, ਪਰਮਾਨੈਂਟ ਆਈਲਾਈਨਰ, ਡਾਰਕ ਸਪੌਟ, ਪਿਗਮੈਂਟੇਸ਼ਨ ਅਤੇ ਛਾਈਆਂ ਵਾਸਤੇ ਮਾਈਕਰੋ ਨੀਡਲਿੰਗ ਵੀ ਕਰਵਾ ਸਕਦੇ ਹੋ। ਵਿਆਹ ਸ਼ਾਦੀਆਂ, ਪਾਰਟੀਆਂ ਵਾਸਤੇ ਮੇਕਅਪ ਅਤੇ ਹਰ ਇੱਕ ਤਰ੍ਹਾਂ ਦਾ ਹੇਅਰ ਸਟਾਈਲ, ਲੈਸ਼ ਐਕਸਟੈਂਸ਼ਨ, ਲੈਸ਼ ਲਿਫਟਿੰਗ, ਲੈਸ਼ ਟਿੰਟਿੰਗ ਅਤੇ ਆਈਬ੍ਰੋ ਟਿੰਟਿੰਗ ਤੇ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਫੇਸ਼ੀਅਲ ਅਤੇ ਥ੍ਰੈਡਿੰਗ ਵੀ ਕਰਵਾ ਸਕਦੇ ਹੋ। ਵਿਆਹ ਸ਼ਾਦੀ ਵਾਸਤੇ ਸੂਟ, ਲਹਿੰਗੇ ਵੀ ਤਿਆਰ ਕਰਵਾ ਕੇ ਦਿੰਦੇ ਹਨ। ਇਹ ਖੁੱਲੇ ਰਹਿੰਦੇ ਹਨ ਮੰਡੇ ਟੂ ਸੈਟਰਡੇ ਸਵੇਰੇ 10 ਵਜੇ ਤੋਂ ਸ਼ਾਮੀ 6 ਵਜੇ ਤੱਕ ਅਤੇ ਸੰਡੇ ਓਨਲੀ ਅਪਾਇੰਟਮੈਂਟਸ। ਇਹਨਾਂ ਨੂੰ ਤੁਸੀਂ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਜਾਂ ਫਿਰ ਇਹਨਾਂ ਦੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ astarthreading.com ਤੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167210506 916 721 0506। ਪੰਜਾਬੀ ਰੇਡੀਓ USA ਦੀ ਇਸ ਐਡ ਦਾ ਹਵਾਲਾ ਦੇਣ ਤੇ 10% ਦਾ ਡਿਸਕਾਊਂਟ ਲੈ ਸਕਦੇ ਹੋ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ।
ਵਧੇਰੇ ਜਾਣਕਾਰੀ ਲਈ ਕਾਲ Paul 5103258433 510 325 8433 916 334 6000 916 334 6000। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਕਰੋਨਾ ਵਾਇਰਸ ਦਾ ਅਸਰ ਸਿਹਤ ਦੇ ਨਾਲ ਨਾਲ ਜਿਹੜੀ ਸਟਾਕ ਮਾਰਕੀਟ ਦੇ ਉੱਤੇ ਵੀ ਜਿਹੜਾ ਕਾਫੀ ਜ਼ਿਆਦਾ ਪੈ ਰਿਹਾ ਆ। ਇਸ ਮੌਕੇ ਅਮਰੀਕਾ ਦਾ ਜਿਹੜਾ ਡਾਓ ਜੋਨਸ ਆ 450 ਪੁਆਇੰਟ ਅੱਜ ਜਿਹੜਾ ਉਹ ਡਿੱਗਾ ਹੋਇਆ ਹੈ 28,400 ਪੁਆਇੰਟ ਦੇ ਉੱਤੇ ਜਿਹੜਾ ਚੱਲ ਰਿਹਾ ਯਾਰ। ਅਤੇ ਨੁਕਸਾਨ ਦੇ ਵਿੱਚ ਐਪਲ ਨੂੰ ਵੀ ਕਾਫੀ ਵੱਡਾ, ਸਿਟੀ ਗਰੁੱਪ ਨੂੰ, ਜਨਰਲ ਮੋਟਰ, ਗੂਗਲ, ਮਾਈਕਰੋਸੋਫਟ ਸਾਰਿਆਂ ਨੂੰ ਜਿਹੜਾ ਨੁਕਸਾਨ ਆ ਉਹ ਝੱਲਣਾ ਪੈ ਰਿਹਾ ਆ। 10 ਈਅਰ ਜਿਹੜਾ ਯੀਲਡ ਆ ਉਹ ਵੀ ਘਟਿਆ ਹੈ। ਇਸ ਦੇ ਕਰਕੇ ਇਹ ਹੋਊਗਾ ਵੀ ਇਹ 10 ਈਅਰ ਯੀਲਡ ਘਟਣ ਦੇ ਕਰਕੇ ਇੰਟਰਸਟ ਰੇਟਾਂ ਦੇ ਵਿੱਚ ਓਵਰਆਲ ਮੌਰਗੇਜ ਦੇ ਉਸ ਦੇ ਵਿੱਚ ਕਟੌਤੀ ਜਿਹੜੀ ਆ ਹੋਈ ਹੋ ਸਕਦੀ ਆ। ਸੋ ਜਿਨ੍ਹਾਂ ਨੇ ਘਰ ਘਰ ਖਰੀਦਣਾ ਹੈ ਜਾਂ ਰੀਫਾਈਨੈਂਸ ਕਰਾਉਣਾ ਉਹਨਾਂ ਦੇ ਲਈ ਹੁਣ ਗੁੱਡ ਮੌਕਾ ਜਿਹੜਾ ਹੈਗਾ ਇਸ ਮਾਰਕੀਟ ਨੂੰ ਜਿਹੜਾ ਉੱਦਾਂ ਦੇਖਦੇ ਹੋਏ ਹਾਂਗਕਾਂਗ, ਲੰਡਨ, ਜਰਮਨੀ ਇਹਨਾਂ ਸਾਰੀਆਂ ਮਾਰਕੀਟਸ ਦੇ ਵਿੱਚ ਜਿਹੜਾ ਆ ਥੱਲੇ ਵੱਲ ਨੂੰ ਟਰੈਂਡ ਜਿਹੜਾ ਉਹ ਦੇਖਿਆ ਗਿਆ ਹੈਗਾ ਆ। ਸੋ ਨੈਸਡੈਕ S&P ਦੇ ਵਿੱਚ ਵੀ 1 ਤੋਂ 1.5% ਤੱਕ ਦੀ ਜਿਹੜੀ ਗਿਰਾਵਟ ਆ ਉਹ ਦੇਖੀ ਗਈ ਹੈਗੀ ਆ। ਬਿਲਕੁਲ ਕਹਿੰਦੇ ਵੀ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਵੀ ਇਹ ਕਿੰਨਾ ਲੰਮਾ ਸਮਾਂ ਲੱਗੂਗਾ ਜਿਹੜਾ ਆ ਇਹਨੂੰ ਬ੍ਰੇਕ ਕਰਨ ਦੇ ਲਈ। ਸੋ ਇਹ ਇਕੋਨਮੀ ਦੇ ਉੱਤੇ ਬਹੁਤ ਵੱਡਾ ਅਸਰ ਪਾ ਸਕਦਾ ਕਿਉਂਕਿ ਚਾਈਨਾ ਜਿਹੜੀ ਆ ਸੈਕੰਡ ਲਾਰਜੈਸਟ ਇਕੋਨਮੀ ਆ ਕਹਿੰਦੇ ਵਰਲਡ ਦੇ ਵਿੱਚ ਤੇ ਇੰਜਨ ਆਫ ਦਾ ਵਰਲਡ ਵਾਈਡ ਗਰੋਥ ਆ। ਆਲਰੇਡੀ ਜਿਹੜਾ ਚਾਈਨਾ ਵਾਲਿਆਂ ਦੀ ਜਿਹੜੀ ਇਕੋਨਮੀ ਆ ਉਹ ਥੋੜੀ ਸ਼ੇਕੀ ਗਰਾਊਂਡ ਤੇ ਆ, ਪਰ ਇਹਦੇ ਨਾਲ ਜਿਹੜਾ ਆ ਜਿਸ ਤਰ੍ਹਾਂ ਆਪਾਂ ਦੱਸਿਆ ਸੀ GM ਨੇ ਵੀ ਆਪਣੇ ਜਿਹੜੇ ਪਲਾਂਟ ਆ ਉਹਨਾਂ ਨੂੰ ਐਕਸਟੈਂਡ ਕਰਤਾ, ਬੰਦ ਕਰਨਾ ਆ ਉੱਥੇ। ਸੋ ਇਹਦਾ ਜਿਹੜਾ ਅਸਰ ਆ ਕਿਉਂਕਿ ਜੇ ਟਰੈਵਲ ਆਉਣਾ ਜਾਣਾ ਬੰਦ ਹੋ ਗਿਆ ਸਾਰਾ ਕੁਛ ਤਾਂ ਇਹ ਕਾਫੀ ਅਸਰ ਪਊਗਾ। ਤੇ ਇੱਕ ਇਹ ਚੀਜ਼ ਹੈਗੀ ਹੈ ਜਿਹੜੀ ਰਿਸੈਸ਼ਨ ਦੀਆਂ ਗੱਲਾਂ ਚੱਲਦੀਆਂ ਸੀਗੀਆਂ, ਇਹ ਹੋ ਸਕਦਾ ਵੀ ਇਹ ਕਰੋਨਾ ਵਾਇਰਸ ਦੇ ਕਰਕੇ ਥੋੜ੍ਹਾ ਜਲਦੀ ਜਿਹੜਾ ਆ ਉਹ ਆ ਸਕਦਾ ਆ। ਜਿੱਦਾਂ ਤੁਸੀਂ ਕਿਹਾ ਵੀ ਜੇ ਇਕੋਨਮੀ ਦਾ ਇੰਜਨ ਚਾਈਨਾ ਜਿਹੜਾ ਉਹ ਬੰਦ ਹੁੰਦਾ ਆ ਕਿਉਂਕਿ ਬਹੁਤ ਜ਼ਿਆਦਾ ਮੈਨੂਫੈਕਚਰਿੰਗ ਪ੍ਰੋਡਕਸ਼ਨ ਦਾ ਜਿਹੜਾ ਕੰਮ ਚਾਈਨਾ ਤੋਂ ਆਉਂਦਾ, ਬਹੁਤ ਸਾਰਾ ਸਮਾਨ ਇੱਥੇ ਆਉਂਦਾ ਆ, ਉਹ ਹਰ ਇੱਕ ਇੰਡਸਟਰੀ ਦੇ ਉੱਤੇ ਅਤੇ ਹਰ ਇੱਕ ਆਈਟਮ ਦੇ ਉੱਤੇ ਜਿਹੜਾ ਉਸ ਦਾ ਫਰਕ ਜਿਹੜਾ ਉਹ ਪੈਣਾ ਆ। ਸੋ ਇਸ ਚੀਜ਼ ਦੇ ਲਈ ਵੀ ਆਪਣੇ ਲੋਕ ਕਿਤੇ ਨਾ ਕਿਤੇ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਆ। ਸੋ ਯੂ ਨੈਵਰ ਨੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਨਾ ਆ। ਸੋ ਜੇ ਕਿਸੇ ਨੇ ਕੋਈ ਬਹੁਤ ਵੱਡਾ ਫੈਸਲਾ ਜਿੱਦਾਂ ਜੋਬ ਵਾਲਾ ਵੀ ਹੁੰਦਾ, ਮਾਫੀ ਚਾਹੁੰਦਾ, ਜਿੱਦਾਂ ਘਰ ਖਰੀਦਣਾ ਜਾਂ ਕੋਈ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਆ ਉਹ ਦੇਖ ਕੇ ਵੀ ਉਹ ਉਸ ਹਿਸਾਬ ਦੇ ਨਾਲ ਖਰੀਦਿਓ ਵੀ ਤੁਹਾਨੂੰ ਕੋਈ ਪਤਾ ਹੋਵੇ ਵੀ ਜੇ ਬਾਈ ਚਾਂਸ ਕੋਈ ਇਕਨੋਮਿਕ ਦੇ ਵਿੱਚ ਡਾਊਨਵਰਡ ਟਰੈਂਡ ਆਉਂਦਾ ਆ ਵੀ ਤੁਸੀਂ ਉਸ ਦਾ ਭਾਰ ਸਹਿ ਸਕੋ, ਇਰਰਿਸਪੈਕਟਿਵ ਤੁਹਾਡੇ ਕੋਲ ਜੋਬ ਹੈਗੀ ਜਾਂ ਨਹੀਂ ਹੈਗੀ, ਤੁਹਾਡੇ ਕੋਲ ਇੰਨਾ ਕੁ ਬੈਕਅਪ ਜਿਹੜਾ ਹੋਵੇ ਤਾਂ ਜੋ ਤੁਸੀਂ ਉਸ ਨੂੰ ਸਰਵਾਈਵ ਕਰ ਸਕੋ। ਸੋ ਕਿਸੇ ਨੇ ਵੀ ਕੋਈ ਵੱਡਾ ਜਿਹੜਾ ਫੈਸਲਾ ਇਸ ਤਰੀਕੇ ਨਾਲ ਲੈਣਾ ਆ ਉਹ ਇਸ ਚੀਜ਼ ਨੂੰ ਜ਼ਰੂਰ ਮੱਦੇਨਜ਼ਰ ਰੱਖੇ ਜੀ। ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਦੇ ਵਿੱਚ ਜਿਹੜੀ ਆਸਟ੍ਰੇਲੀਆ ਦੀ ਇੱਕ ਕੈਪੀਟਲ ਸਿਟੀ ਹੈਗੀ ਆ ਕੈਨਬਰਾ, ਉੱਥੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਹੈ ਕਿਉਂਕਿ ਉੱਥੇ ਵੀ ਜਿਹੜੀ ਅੱਗ ਆ ਬਹੁਤ ਜਲਦੀ ਜਿਹੜੀ ਫੈਲ ਰਹੀ ਹੈਗੀ ਆ। ਕੈਨਬਰਾ ਦੇ ਵਿੱਚ 8% ਜਿਹੜੀ ਟੋਟਲ ਜਿਹੜਾ ਉਹਨਾਂ ਦਾ ਲੈਂਡ ਮਾਸ ਆ ਉਹਦਾ ਜਿਹੜਾ ਅੱਗ ਦੀ ਭੇਂਟ ਉਹ ਚੜ੍ਹ ਗਿਆ ਹੈਗਾ ਆ। ਜਿਹੜੀ ਉੱਥੇ ਦੀ ਟੈਰੀਟਰੀ ਦੇ ਚੀਫ ਮਿਨਿਸਟਰ ਐਂਡਰਿਊ ਵਾਰ ਆ ਉਹਨਾਂ ਨੇ ਇਹ ਦੱਸਿਆ ਆ। ਅਤੇ 3,90,000 ਦੇ ਕਰੀਬ ਲੋਕ ਉੱਥੇ ਰਹਿੰਦੇ ਆ। ਆਸਟ੍ਰੇਲੀਆ ਦੇ ਵਿੱਚ ਆਪਾਂ ਦੇਖਿਆ ਹੀ ਆ ਵੀ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ, 20 ਲੋਕਾਂ ਦੀ ਮੌਤ ਹੋ ਚੁੱਕੀ ਆ, ਮਿਲੀਅਨਸ ਆਫ ਏਕੜ ਜਿਹੜੇ ਆ ਉਹ ਅੱਗ ਦੀ ਭੇਂਟ ਚੜ੍ਹ ਗਏ ਆ ਅਤੇ 1 ਬਿਲੀਅਨ ਐਨੀਮਲ ਜਿਹੜੇ ਆ ਉਹਨਾਂ ਦੇ ਉੱਤੇ ਅਸਰ ਹੋਇਆ। ਜਾਂ ਤਾਂ ਉਹ ਮਾਰੇ ਗਏ ਆ, ਜਾਂ ਉਹ ਡਿਸਪਲੇਸ ਹੋ ਗਏ ਆ, ਜਾਂ ਉਹ ਬਿਨਾਂ ਕਿਸੇ ਫੂਡ ਜਾਂ ਸ਼ੈਲਟਰ 'ਤੇ ਹੈਗੇ ਆ। ਬਹੁਤ ਵੱਡਾ ਜਿਹੜਾ ਉੱਥੇ ਜਾਨਵਰਾਂ ਦੇ ਪ੍ਰਤੀ ਜਿਹੜਾ ਜ਼ੁਲਮ ਹੋਇਆ ਹੈਗਾ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜਾ UK ਆ ਹੁਣ ਤੋਂ ਕੁਝ ਘੰਟਿਆਂ ਬਾਅਦ, ਤਕਰੀਬਨ 6.5 ਘੰਟਿਆਂ ਬਾਅਦ ਯੂਰਪੀਅਨ ਸੰਘ ਦੇ ਨਾਲੋਂ ਜਿਹੜਾ ਆਪਣਾ ਨਾਤਾ ਆ, ਅਖੀਰਲਾ ਨਾਤਾ ਆ, ਉਸ ਨੂੰ ਉਹ ਤੋੜ ਦੇਵੇਗਾ। 2 ਸਾਲ ਪਹਿਲਾਂ ਹੋਏ ਬ੍ਰੈਗਜ਼ਿਟ ਦੇ ਵਿੱਚ ਜਿਹੜੇ UK ਦੇ ਲੋਕਾਂ ਨੇ, ਬ੍ਰਿਟੇਨ ਦੇ ਲੋਕਾਂ ਨੇ
ਇਹ ਵੋਟ ਜਿਹੜੀ ਉਹ ਪਾਈ ਸੀ ਵੀ ਅਸੀਂ ਯੂਰਪੀਅਨ ਸੰਘ ਦੇ ਨਾਲੋਂ ਵੱਖਰੇ ਜਿਹੜਾ ਉਹ ਰਹਿਣਾ ਚਾਹੁੰਦੇ ਆ। ਸੋ ਉਸ ਤੋਂ ਬਾਅਦ ਦੇ ਵਿੱਚ ਬਹੁਤ ਉਤਾਰ ਚੜਾਵ ਜਿਹੜੇ ਆ ਆਪਾਂ UK ਦੀ ਹਿਸਟਰੀ ਦੇ ਵਿੱਚ ਦੇਖੇ। ਕਈ ਪ੍ਰਧਾਨ ਮੰਤਰੀ ਆਏ, ਕਈ ਗਏ, ਅਤੇ ਹੁਣ ਰੀਸੈਂਟਲੀ ਪਿਛਲੇ ਮਹੀਨੇ ਹੋਈਆਂ ਜਿਹੜੀਆਂ ਆ ਇਲੈਕਸ਼ਨ ਦੇ ਵਿੱਚ ਮੁੜ ਦੁਬਾਰਾ ਮੈਜੋਰਟੀ ਦੇ ਵਿੱਚ ਜਿਹੜਾ ਰਾਈਟ ਵਿੰਗ ਉੱਥੇ ਦਾ ਉਹ ਆਇਆ ਆ, ਟੋਰੀ ਪਾਰਟੀ ਜਿਹੜੀ ਉੱਥੇ ਦੀ ਆਈ ਆ, ਅਤੇ ਉਹਨਾਂ ਨੂੰ ਮੈਜੋਰਟੀ ਹਾਸਲ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਬ੍ਰੈਕਸਿਟ ਆ ਉਸ ਦੇ ਉੱਤੇ ਮੋਹਰ ਲਾਈ ਆ। ਯੂਰਪੀਅਨ ਸੰਘ ਦੇ ਵਿੱਚ ਵੀ ਇਸ ਬ੍ਰੈਕਸਿਟ ਨੂੰ ਜਿਹੜੀ ਹਰੀ ਝੰਡੀ ਮਿਲੀ ਆ, ਅਤੇ ਅੱਜ ਰਾਤ 12 ਵਜੇ ਉੱਥੋਂ ਦੇ ਸਮੇਂ ਦੇ ਮੁਤਾਬਕ ਜਿਹੜਾ ਆ ਬ੍ਰੈਕਸਿਟ ਬ੍ਰਿਟੇਨ ਆ ਉਹ ਯੂਰਪੀਅਨ ਸੰਘ ਦੇ ਨਾਲੋਂ ਜਿਹੜਾ ਉਹ ਵੱਖਰਾ ਹੋ ਜਾਵੇਗਾ। ਸੋ ਪਿਛਲੇ 47 ਸਾਲਾਂ ਦੀ ਜਿਹੜੀ ਇਹ ਮੈਂਬਰਸ਼ਿਪ ਆ ਉਹ ਹੁਣ ਅੱਜ ਖਤਮ ਉਹ ਹੋਣ ਜਾ ਰਹੀ ਆ। ਸੋ ਇਸ ਤੋਂ ਬਾਅਦ ਦੇ ਵਿੱਚ ਇੱਕ ਜਿਹੜੀ ਖਬਰ ਉੱਥੇ ਹੋਰ ਵੀ ਆ ਰਹੀ ਸੀ ਵੀ ਬ੍ਰਿਟੇਨ ਦੇ ਵਿੱਚ ਜਿਹੜੇ 2-3 ਮੁਲਕ ਆ ਉਹਨਾਂ ਦੇ ਵਿੱਚੋਂ ਇੱਕ ਮੁਲਕ ਹੋਰ ਆਪਣੇ ਪੱਧਰ ਦੇ ਉੱਤੇ ਜਿਹੜਾ ਇੰਡੀਪੈਂਡੈਂਸ ਰੈਫਰੈਂਡਮ ਜਿਹੜਾ ਆ ਵੱਖਰਾ ਉਸ ਯੂਨੀਅਨ ਦੇ ਵਿੱਚੋਂ ਹੋਣ ਦੀ ਗੱਲ ਆ ਉਹ ਵੀ ਕਰ ਸਕਦਾ ਆ। ਸੋ ਟ੍ਰਾਂਜੀਸ਼ਨ ਪੀਰੀਅਡ ਜਿਹੜਾ ਅੱਜ ਰਾਤ ਤੋਂ ਜਿਹੜਾ ਉਹ ਸਟਾਰਟ ਹੋਣ ਜਾ ਰਿਹਾ ਹੈਗਾ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ। ਇਹ ਵੀ ਕੁਝ ਰਿਪੋਰਟਾਂ ਹਰਜੋਤ ਸਿੰਘ ਜੀ ਆ ਰਹੀਆਂ ਸੀਗੀਆਂ ਵੀ ਜਿਹੜਾ ਬ੍ਰੈਕਸਿਟ ਦੇ ਉੱਤੇ ਜਿਹੜਾ ਖਰਚਾ ਹੋਣਾ ਆ, ਅਤੇ ਜਿੰਨਾ 47 ਸਾਲਾਂ ਦੇ ਵਿੱਚ ਇੰਗਲੈਂਡ ਨੇ ਆਪਣਾ ਯੋਗਦਾਨ ਯੂਰਪੀਅਨ ਸੰਘ ਦੇ ਵਿੱਚ ਜਿਹੜਾ ਪਾਇਆ ਆ 200 ਕਿੰਨੇ ਬਿਲੀਅਨ ਪਾਊਂਡਸ ਦਾ, ਉਹ ਤੋਂ ਵੱਧ ਖਰਚਾ ਕਹਿੰਦੇ ਆ ਬ੍ਰੈਕਸਿਟ ਕਰਨ ਦੇ ਵਿੱਚ ਲੱਗਣ ਜਾ ਰਿਹਾ ਹੈਗਾ। ਸੋ ਕਾਫੀ ਲੋਕਾਂ ਦਾ ਜਿਹੜਾ ਜੀਵਨ ਆ ਉਹ ਉਥਲ ਪੁਥਲ ਇਸ ਦੇ ਕਰਕੇ ਹੋਣ ਜਾ ਰਿਹਾ ਆ। ਸੋ ਕਿਉਂਕਿ ਹੁਣ ਯੂਰਪੀਅਨ ਸੰਘ ਦਾ ਇਹ ਹਿੱਸਾ ਨਹੀਂ ਹੈਗਾ, ਸੋ ਇੱਕ ਹਿਸਾਬ ਦੇ ਨਾਲ ਵੀ ਰਹੋ ਇੱਥੇ, ਕੰਮ ਕਿਤੇ ਕਰੋ, ਟਰੈਵਲ ਕਿਤੇ ਕਰੋ, ਨਾਗਰਿਕ ਕਿਤੇ ਦੇ ਹੋਵੋ, ਉਹੋ ਜਿਹੀ ਆਜ਼ਾਦੀ ਦੇ ਉੱਤੇ ਕਿਤੇ ਨਾ ਕਿਤੇ ਜਿਹੜੀ ਲਗਾਮ ਆ ਉਹ ਲੱਗਣ ਵਾਲੀ ਹੈਗੀ ਆ। ਕਿਸ ਤਰੀਕੇ ਦੇ ਨਾਲ ਉੱਥੋਂ ਦੀ ਜਿਹੜੀ ਇਕੋਨਮੀ ਦੇ ਉੱਤੇ ਇਸ ਦਾ ਅਸਰ ਰਹੇਗਾ, ਪੋਲੀਟੀਕਲੀ ਕਿਸ ਤਰੀਕੇ ਦੇ ਨਾਲ ਰਹੇਗਾ, ਕੂਟਨੀਤਿਕ ਤੌਰ ਦੇ ਉੱਤੇ ਕਿੱਦਾਂ ਦਾ ਰਹੇਗਾ, ਇਹ ਵੀ ਦੇਖਣ ਵਾਲਾ ਹੈਗਾ ਆ। ਦੂਜੀ ਸਭ ਤੋਂ ਵੱਡੀ ਇਕੋਨਮੀ ਯੂਰਪੀਅਨ ਸੰਘ ਦੇ ਵਿੱਚ ਜਿਹੜੇ 27-28 ਮੁਲਕ ਹੈਗੇ ਉਹਨਾਂ ਦੇ ਵਿੱਚੋਂ ਇਹ ਸੀਗੀ। ਸੋ ਉਹ ਹੁਣ ਆਪਣਾ ਆਪ ਨੂੰ ਜਿਹੜਾ ਉੱਥੋਂ ਬਾਹਰ ਕਰ ਰਹੀ ਹੈ। ਦੂਜੀ ਸਭ ਤੋਂ ਵੱਡੀ ਮਿਲਟਰੀ ਦੀ ਪਾਵਰ ਯੂਰਪੀਅਨ ਸੰਘ ਦੇ ਵਿੱਚ ਫਰਾਂਸ ਤੋਂ ਬਾਅਦ ਦੇ ਵਿੱਚ ਇਹ ਸੀਗੀ। ਸੋ ਹੁਣ ਇਹ ਵੀ ਜਿਹੜੇ ਉਸ ਤੋਂ ਬਾਹਰ ਜਾ ਰਹੇ ਆ। ਸੋ ਇਹ ਹੋ ਸਕਦਾ ਹੈ ਹਰਜੋਤ ਸਿੰਘ ਜੀ ਵੀ ਇਹਨਾਂ ਨੂੰ ਦੇਖਦੇ ਹੋਏ ਵੀ ਹੋਰ ਵੀ ਕਈ ਮੁਲਕ ਜਿਹੜੇ ਆ ਉਹ ਵੀ ਆਪਣੇ ਆਪ ਨੂੰ ਇੱਥੋਂ ਜਿਹੜੇ ਉਹ ਬਾਹਰ ਕਰ ਲੈਣ। ਪਰ ਹਾਲ ਦੀ ਘੜੀ ਜਿਹੜੇ ਇੱਦਾਂ ਦੀਆਂ ਕਿਆਸਰਾਈਆਂ ਜਿਹੜੀਆਂ ਘੱਟ ਨਜ਼ਰ ਜਿਹੜੀਆਂ ਆ ਰਹੀਆਂ। ਇਨਫੈਕਟ ਯੂਰਪੀਅਨ ਸੰਘ ਵਾਲੇ ਕਹਿੰਦੇ ਸੀਗੇ ਵੀ ਅਸੀਂ ਇਹ ਦਿਨ ਨੂੰ ਦੇਖਣਾ ਨਹੀਂ ਸੀ ਚਾਹੁੰਦੇ, ਪਰ ਅਫਸੋਸ ਇਹ ਦਿਨ ਆ ਚੁੱਕਾ ਆ। ਸੋ ਬਿਲਕੁਲ ਕਹਿੰਦੇ ਮਾਹੌਲ ਬਰਸਲਸ ਦੇ ਵਿੱਚ ਬੜਾ ਸੋਂਬਰ ਜਿਹਾ ਹੈਗਾ ਆ ਤੇ ਸੋਗਮਈ ਆ। ਯੂਨੀਅਨ ਫਲੈਗ ਜਿੰਨੀਆਂ ਵੀ ਯੂਰਪੀਅਨ ਯੂਨੀਅਨ ਦੀ ਇੰਸਟੀਟਿਊਸ਼ਨਸ ਹੈਗੀਆਂ ਆ ਉਹਨਾਂ ਦੇ ਸਾਰਿਆਂ ਦੇ ਲਾ ਦਿੱਤੇ ਜਾਣਗੇ, ਅਤੇ ਬਰਸਲਸ ਦੀ ਜਿਹੜੀ ਮਿਊਜ਼ੀਅਮ ਆ ਉਹਦੇ ਵਿੱਚ ਜਿਹੜੇ ਰੱਖ ਦਿੱਤੇ ਜਾਣਗੇ। ਸੋ ਇਹ ਪਿਛਲੇ 3 ਸਾਲਾਂ ਦੇ ਵਿੱਚ 3.5 ਸਾਲਾਂ ਦੇ ਵਿੱਚ 3 ਪ੍ਰਾਈਮ ਮਿਨਿਸਟਰ ਜਿਹੜੀ ਆ ਇਹਦੀ ਭੇਟ ਚੜ੍ਹੇ ਆ, ਅਤੇ ਇਹ ਬਹੁਤ ਵਾਰੀ ਵੋਟਸ ਪਈਆਂ 2016 ਤੋਂ ਲੈ ਕੇ ਹੁਣ ਤਾਈਂ। ਤੇ ਪਰ ਜਿਹੜਾ ਹੈਗਾ ਤੀਜੇ ਪ੍ਰਾਈਮ ਮਿਨਿਸਟਰ ਨੇ ਆ ਕੇ ਕੰਮ ਕੀਤਾ। ਪਹਿਲਾਂ ਡੇਵਿਡ ਕੈਮਰੂਨ ਗਿਆ, ਫਿਰ ਜਿਹੜੀ ਆ ਥਰੀਸਾ ਮੇ ਉਹ ਗਈ, ਤੇ ਫਿਰ ਜਦੋਂ ਹੁਣ ਬੋਰਿਸ ਜੌਨਸਨ ਆਇਆ ਮੁੜ ਕੇ ਤਾਂ ਉਸ ਦੁਬਾਰਾ ਇਲੈਕਸ਼ਨ ਜਿੱਤ ਕੇ ਹੁਣ ਉਸਨੇ ਬ੍ਰੈਕਸਿਟ ਜਿਹੜਾ ਕਰਨ ਦੇ ਵਿੱਚ ਕਾਮਯਾਬ ਹੋਇਆ। ਨਾਈਜਲ ਫਰਾਜ ਇੱਕ ਬਹੁਤ ਵੱਡਾ ਆਊਟਸਪੋਕਨ ਜਿਹੜਾ ਆ ਬ੍ਰੈਕਸਿਟ ਦੇ ਹੱਕ ਦੇ ਵਾਲਾ ਜਿਹੜਾ ਉਹ ਸੀਗਾ, ਅਤੇ ਉਸ ਦੀਆਂ ਗੱਲਾਂ ਨੂੰ ਜਿਹੜਾ ਕਹਿ ਲਓ ਵੀ ਹੁਣ ਪੂਰ ਪੈ ਗਿਆ। ਸੋ ਦੇਖਦੇ ਹਾਂ ਵੀ ਹੁਣ ਇੰਗਲੈਂਡ UK ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਵਿਸ਼ਵ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਖੜਾ ਕਰਦਾ ਹੈ। ਇਹ ਤਾਂ ਹੈ ਨਹੀਂ ਵੀ ਉਹਨਾਂ ਦੀ ਇਕੋਨਮੀ ਬਹੁਤ ਵੀਕ ਆ ਜਾਂ ਕਿੱਦਾਂ ਆ, ਸਟਰੋਂਗ ਤਾਂ ਹੈਗੀ ਆ, ਪਰ ਇੱਕ ਜਿਹੜਾ ਬਾਕੀ ਮੁਲਕਾਂ ਦਾ ਸਾਥ ਨਾਲ ਪ੍ਰਾਪਤ ਹੋਣ ਤੋਂ ਬਾਅਦ ਤੇ ਇਕੱਲੇ ਚੱਲਣ ਦੇ ਵਿੱਚ ਕੁਛ ਨਾ ਕੁਛ ਫਰਕ ਤਾਂ ਜ਼ਰੂਰ ਨਜ਼ਰ ਆਵੇਗਾ ਜੀ। ਬਿਲਕੁਲ। ਤਾਂ ਇਸ ਤੋਂ ਅਗਲੀ ਖਬਰ ਵੱਲ ਚੱਲੀਏ ਜਿਹੜੀ ਐਲਿਜ਼ਾਬੈਥ ਵਾਰਨ ਨੂੰ ਲੈ ਕੇ ਹੈਗੀ। ਐਲਿਜ਼ਾਬੈਥ ਵਾਰਨ ਉਹਨਾਂ ਨੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀਆਂ ਕੰਪਨੀਆਂ ਡਿਸਇਨਫੋਰਮੇਸ਼ਨ ਔਨਲਾਈਨ ਫੈਲਾਉਂਦੀਆਂ ਹੈਗੀਆਂ ਵੋਟਿੰਗ ਨੂੰ ਲੈ ਕੇ, ਵੋਟਾਂ ਨੂੰ ਲੈ ਕੇ, ਉਹਨਾਂ ਦੇ ਉੱਤੇ ਕ੍ਰਿਮੀਨਲ ਪੈਨਲਟੀਜ਼ ਜਿਹੜੀਆਂ ਆ ਉਹ ਹੋਣੀਆਂ ਚਾਹੀਦੀਆਂ। ਸੋ ਇਸ ਸਟੇਟਮੈਂਟ ਦੇ ਨਾਲ ਦੇਖੋ ਹੁਣ ਵੀ ਜਿਹੜੇ ਗੂਗਲ ਜਾਂ ਫੇਸਬੁੱਕ, ਟਵਿੱਟਰ ਜਾਂ ਉਹਨਾਂ ਦੇ ਉੱਤੇ ਜਿਹੜਾ ਆ ਕਿੱਦਾਂ ਦਾ ਜਿਹੜਾ ਅਸਰ ਹੋਊਗਾ। ਜੀ ਬਿਲਕੁਲ, ਉਹ ਤਾਂ ਦੇਖੋ ਇਸ ਚੀਜ਼ ਦੇ ਵਿੱਚ ਇੱਕ ਹਿਸਾਬ ਦੇ ਨਾਲ ਇੱਕ ਵੱਡਾ ਪਲੈਟਫਾਰਮ ਇਹ ਜਿੰਨੀਆਂ ਵੀ ਸੋਸ਼ਲ ਸਾਈਟਸ ਜਿਹੜੀਆਂ ਹੈਗੀਆਂ ਆ ਲੋਕਾਂ ਦੇ ਲਈ ਮਿਸਇਨਫੋਰਮੇਸ਼ਨ ਅਤੇ ਡਿਸਇਨਫੋਰਮੇਸ਼ਨ ਫੈਲਾਉਣ ਦੇ ਲਈ ਹੈਗੀਆਂ ਆ, ਚਾਹੇ ਉਹ ਵਟਸਐਪ ਆ, ਚਾਹੇ ਉਹ ਫੇਸਬੁੱਕ ਆ, ਅਤੇ ਚਾਹੇ ਉਹ ਗੂਗਲ ਦੇ ਉੱਤੇ ਧੱਕੇ ਦੇ ਨਾਲ ਉੱਦਾਂ ਹੀ ਛਾਪੇ ਹੋਏ ਜਿਹੜੇ ਆ
ਉਹ ਕਈ ਆਰਟੀਕਲ ਆਪਣੇ ਵੱਲੋਂ ਜਿਹੜੇ ਉਹ ਛਾਪ ਦਿੰਦੇ ਨੇ। ਸੋ ਇਹ ਕਾਫੀ ਇੱਕ ਵੱਡੀ ਚੁਣੌਤੀ ਆ ਹਰਜੋਤ ਸਿੰਘ ਜੀ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਚੁਣੌਤੀ ਆ ਸਾਰਿਆਂ ਦੇ ਲਈ ਵੀ ਜਿਹੜੀ ਇਨਫੋਰਮੇਸ਼ਨ ਜਿੰਨਾ ਤੱਕ ਫੀਡ ਹੋ ਰਹੀ ਹੈ, ਜਿੰਨਾ ਤੱਕ ਉਹ ਜਾ ਰਹੀ ਆ, ਉਹ ਸਹੀ ਆ ਕਿ ਗਲਤ ਆ, ਉਸ ਦਾ ਨਿਰਣਾ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਕੀਤਾ ਜਾਵੇਗਾ ਅਤੇ ਕੌਣ ਜਿਹੜਾ ਉਸ ਨੂੰ ਉਹ ਦੇਖੇਗਾ। ਇਸ ਦੇ ਉੱਤੇ ਜੇ ਗੱਲ ਕਰਦੇ ਜਾਈਏ, ਬਰਨੀ ਸੈਂਡਰਸ ਕਹਿੰਦੇ ਵੀ ਪਹਿਲਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜਿਹੜਾ ਉਹ ਬਣਿਆ ਆ ਜਿਸ ਨੇ ਇਹ ਆਖਿਆ ਵੀ ਉਹ ਕਿਸੇ ਵੀ ਤਰੀਕੇ ਦੀ ਜਿਹੜੀ ਫੇਸ਼ੀਅਲ ਰੈਕੋਗਨਾਈਜੇਸ਼ਨ ਸਿਸਟਮ ਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਬੈਨ ਕਰੇਗਾ ਜੇ ਉਹ ਰਾਸ਼ਟਰਪਤੀ ਬਣਦਾ ਆ। ਲੋਕੀ ਜਿਹੜੇ ਅਮਰੀਕਾ ਦੇ ਵਿੱਚ ਆਪਣੀ ਨਿੱਜਤਾ ਨੂੰ ਕਾਫੀ ਜਿਹੜਾ ਅਹਿਮੀਅਤ ਜਿਹੜੀ ਉਹ ਦਿੰਦੇ ਆ। ਸੋ ਉਹਨਾਂ ਲੋਕਾਂ ਦੇ ਲਈ ਵੀ ਇਹ ਇੱਕ ਜਿਹੜੀ ਸੋਚਣ ਵਿਚਾਰਨ ਵਾਲੀ ਜਿਹੜੀ ਗੱਲ ਹੋਊਗੀ ਵੀ ਇਹ ਪਹਿਲਾ ਬੰਦਾ ਜਿਹੜਾ ਉਹ ਬਣਿਆ ਆ ਵੀ ਜਿਹੜਾ ਕਹਿੰਦਾ ਵੀ ਫੇਸ਼ੀਅਲ ਰੈਕੋਗਨਾਈਜੇਸ਼ਨ ਦਾ ਜਿਹੜਾ ਸੌਫਟਵੇਅਰ ਆ ਅਤੇ ਉਸ ਦਾ ਜਿਹੜਾ ਡਾਟਾ ਆ ਉਹ ਸਰਕਾਰ ਕਿਸੇ ਵੀ ਤਰੀਕੇ ਦੇ ਨਾਲ ਯੂਜ਼ ਨਹੀਂ ਕਰ ਸਕਦੀ ਅਤੇ ਉਸ ਨੂੰ ਟੋਟਲੀ ਉਹ ਬੈਨ ਕਰੇਗਾ। ਸੋ ਦੇਖਦੇ ਹਾਂ ਵੀ ਕੀ ਬਣਦਾ ਆ। ਐਂਡਰਿਊ ਯੈਂਗ ਵਰਗਾ ਆ, ਉਹ ਕਹਿੰਦਾ ਵੀ ਯੂਨੀਵਰਸਲ ਜਿਹੜੀ ਇਨਕਮ ਆ ਉਹ ਸਾਰਿਆਂ ਨੂੰ ਜਿਹੜੀ ਉਹ ਚਾਹੀਦੀ ਆ ਵੀ ਆ ਰਹੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਸ ਤੋਂ ਕਿੱਦਾਂ ਜਿਹੜਾ ਆ ਉਹ ਖਹਿੜਾ ਛਡਾਉਣਾ ਆ ਜਾਂ ਉਸ ਦੇ ਬਰਾਬਰ ਆਪਣੇ ਆਪ ਨੂੰ ਕਿੱਦਾਂ ਜਿਹੜਾ ਆ ਉਹ ਲੈ ਕੇ ਜਾਣਾ ਆ। ਪਰ ਉਸ ਦੇ ਜਿਹੜੇ ਪੋਲਿੰਗ ਨੰਬਰ ਕੁਛ ਜ਼ਿਆਦਾ ਚੰਗੇ ਜਿਹੜੇ ਉਹ ਨਹੀਂ ਚੱਲ ਰਹੇ ਹੈਗੇ ਜੀ। ਇਹ ਤੋਂ ਅਗਲੀ ਜਿਹੜੀ ਖਬਰ ਆ ਰਹੀ ਹੈ, ਕਹਿੰਦੇ ਭਈ ਪਿਛਲੇ ਕੁਝ ਮਹੀਨੇ ਪਹਿਲਾਂ ਇੱਕ ਮਿਸ਼ੀਗਨ ਦਾ ਜਿਹੜਾ ਕਪਲ ਸੀਗਾ ਉਸ ਨੂੰ ਅਮਰੀਕਨ ਏਅਰਲਾਈਨ ਦੀ ਫਲਾਈਟ ਤੋਂ ਇਸ ਕਰਕੇ ਲਾ ਦਿੱਤਾ ਗਿਆ ਵੀ ਉਹਨਾਂ ਦੇ ਕੋਲੋਂ ਜਿਹੜਾ ਆ ਉਹਨਾਂ ਦੇ ਸਰੀਰ ਤੋਂ ਮੁਸ਼ਕ ਆਉਂਦਾ ਸੀ। ਸੋ ਉਹਨੂੰ ਲੈ ਕੇ ਜਿਹੜਾ ਆ ਇਸ ਕਪਲ ਨੇ ਤਾਂ ਪਲੱਸ ਉਹਨਾਂ ਦੀ 19 ਸਾਲਾਂ ਦੀ ਬੱਚੀ ਆ, ਉਹਨਾਂ ਨੇ ਏਅਰਲਾਈਨ ਨੂੰ ਜਿਹੜਾ ਆ ਸੂ ਕੀਤਾ ਹੈਗਾ। ਕਹਿੰਦੇ ਭਈ ਜਦੋਂ ਉਹਨਾਂ ਨੂੰ ਲਾਇਆ ਗਿਆ ਉਹਨਾਂ ਨੇ ਕਿਹਾ ਵੀ ਸਾਨੂੰ ਕਿਉਂ ਲਾਇਆ ਜਾ ਰਿਹਾ। ਕਹਿੰਦੇ ਭਈ ਪਾਇਲਟ ਨੇ ਕਿਹਾ ਵੀ ਤੁਹਾਡੇ ਕੋਲੋਂ ਜਿਹੜਾ ਆ ਤੁਹਾਡੀ ਬੋਡੀ ਤੋਂ ਜਿਹੜਾ ਮੁਸ਼ਕ ਆਉਂਦਾ ਹੈਗਾ ਆ। ਸੋ ਇਹ ਕਪਲ ਜਿਹੜਾ ਕਹਿੰਦੇ ਆਰਥੋਡਾਕਸ ਜਿਊ ਹੈਗਾ ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਦੱਸੋ ਵੀ ਕਿਹ ਤੋਂ ਆਉਂਦਾ, ਮੇਰੇ ਤੋਂ ਆਉਂਦਾ, ਮੇਰੀ ਵਾਈਫ ਤੋਂ ਜਾਂ ਬੱਚੀ ਤੋਂ। ਇਹ ਕਹਿੰਦੇ ਉਹਨੇ ਜਵਾਬ ਨਹੀਂ ਦਿੱਤਾ ਅਤੇ ਪਲੱਸ ਕਹਿੰਦੇ ਆਰਥੋਡਾਕਸ ਜਿਊਜ਼ ਆ, ਇਹਨਾਂ ਨੇ ਕਿਹਾ ਵੀ ਅਸੀਂ ਸਵੇਰੇ ਨਹਾ ਕੇ ਆਏ ਹਾਂ ਅਤੇ ਇੱਦਾਂ ਦੀ ਕੋਈ ਸਮੈਲ ਨਹੀਂ ਆਉਂਦੀ। ਪਰ ਦੇਖੋ ਵੀ ਉਹ ਜਿਹੜਾ ਬੰਦਾ ਸੀ ਉਹਨਾਂ ਨੂੰ ਪਲੇਨ 'ਚੋਂ ਉਤਾਰਨ ਵਾਲਾ, ਉਹ ਕਹਿੰਦਾ ਵੀ ਨਹੀਂ, ਜਿਹੜੇ ਆਰਥੋਡਾਕਸ ਜਿਊਜ਼ ਹੁੰਦੇ ਆ ਉਹ ਤਾਂ ਹਫ਼ਤੇ 'ਚ ਇੱਕ ਵਾਰੀ ਨਹਾਉਂਦੇ ਆ। ਸੋ ਹੁਣ ਉਹਨਾਂ ਨੇ ਜਿਹੜਾ ਇਹ ਲਾ ਸੂਟ ਫਾਈਲ ਕੀਤਾ ਹੈ ਵੀ ਇਹ ਟੋਟਲੀ ਜਿਹੜੀ ਸਾਡੇ ਨਾਲ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਕੀਤੀ ਹੈਗੀ ਆ। ਧੱਕਾ ਜਿਹੜਾ ਆ ਹੁਣ ਇਹ ਨਹੀਂ ਪਤਾ ਵੀ ਕੌਣ ਕਰਕੇ ਵੀ ਉਹ ਐਕਚੁਅਲ 'ਚ ਨਹਾ ਗਿਆ ਸੀ ਜਾਂ ਉਹਨਾਂ ਦੇ ਮਨ ਦੇ ਵਿੱਚ ਪ੍ਰੈਜੂਡਿਸ ਸੀਗਾ ਇਹਨਾਂ ਲੋਕਾਂ ਦੇ ਖਿਲਾਫ ਵੀ ਇੱਦਾਂ ਦੇ ਬੰਦੇ ਜਿਹੜੇ ਆ ਉਹ ਨਹੀਂ ਜਿਹੜੇ ਉਹ ਜਾਣੇ ਚਾਹੀਦੇ। ਸੋ ਕਈ ਵਾਰੀ ਜਿਹੜੀ ਹੇਟ ਇੱਦਾਂ ਦੀਆਂ ਚੀਜ਼ਾਂ ਦੇ ਵਿੱਚੋਂ ਵੀ ਨਿਕਲ ਕੇ ਡਿਸਕ੍ਰਿਮੀਨੇਸ਼ਨ ਉਹ ਨਿਕਲ ਕੇ ਸਾਹਮਣੇ ਆਉਂਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਉੱਦਾਂ ਅਮਰੀਕਾ ਦੀ ਇਕੋਨਮੀ ਕਹਿੰਦੇ ਆ ਵੀ ਬਹੁਤ ਬੂਮਿੰਗ ਆ, ਬੜਾ ਕੁਛ ਵਧੀਆ ਜਿਹੜਾ ਚੱਲ ਰਿਹਾ ਆ। ਪਰ ਜਿਹੜੀਆਂ US ਦੀ ਫਾਰਮਿੰਗ ਕੰਪਨੀਆਂ ਆ ਉਹਨਾਂ ਦੇ ਦੁਆਰਾ ਜਿਹੜੀਆਂ ਬੈਂਕਰਪਸੀਆਂ ਆ ਪਿਛਲੇ 8 ਸਾਲਾਂ ਦੇ ਵਿੱਚ ਇਸ ਟਾਈਮ ਚੋਟੀ 'ਤੇ ਸਿਖਰ 'ਤੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਆ। ਅਦਾਲਤੀ ਜਿਹੜੇ ਡਾਟਾ ਆ ਉਸ ਤੋਂ ਇਹ ਜਿਹੜਾ ਪਤਾ ਲੱਗਾ ਹੈ 2019 ਦੇ ਵਿੱਚ US ਫਾਰਮ ਦੀਆਂ ਬੈਂਕਰਪਸੀਜ਼ 20% ਜਿਹੜੀਆਂ ਉਹ ਵਧੀਆਂ ਆ ਪਿਛਲੇ 8 ਸਾਲਾਂ ਦੇ ਵਾਧੇ ਜਿਹੜੇ ਇਸ ਦੇ ਵਿੱਚ ਸਭ ਤੋਂ ਵੱਧ ਆંકੜੇ ਦਿੱਤੇ ਆ। ਇਸ ਦੇ ਵਿੱਚ ਇੱਕ ਵੱਡਾ ਕਾਰਨ ਇਹ ਵੀ ਆ ਵੀ ਬਹੁਤ ਸਾਰੀਆਂ ਜਿਹੜੀਆਂ ਫਾਰਮ ਦੀਆਂ ਚੀਜ਼ਾਂ ਆ ਉਹ ਚਾਈਨਾ ਦੇ ਵਿੱਚ ਜਾਂਦੀਆਂ ਸੀ। ਚਾਈਨਾ ਦੇ ਨਾਲ ਲੱਗੇ ਟ੍ਰੇਡ ਵਾਰ ਦੇ ਕਰਕੇ ਜਿਹੜਾ ਆ ਉਹ ਉਹਨਾਂ ਨੂੰ ਕਾਫੀ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹਨਾਂ ਨੂੰ ਜਿਹੜਾ ਆ ਉਹ ਐਗਰੀਕਲਚਰ ਜਿਹੜੀ ਇਕੋਨਮੀ ਆ ਉਹ ਡਾਊਨ ਗਈ ਆ। ਕਿੰਨੇ ਬਿਲੀਅਨਸ ਆਫ ਡਾਲਰ ਜਿਹੜੀ ਵੈਲਫੇਅਰ ਟੈਕਸ ਪੇਅਰਸ US ਟੈਕਸ ਪੇਅਰਸ ਨੇ, US ਸਰਕਾਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਨੂੰ ਜਿਹੜੀ ਆ ਉਹ ਦਿੱਤੀ ਆ, ਜਿਹੜੇ ਇਹ ਅਦਾਲਤੀ ਦਸਤਾਵੇਜ਼ ਦੱਸਦੇ ਨੇ। ਪਰ ਉਸ ਦੇ ਬਾਵਜੂਦ ਵੀ ਇਹਨਾਂ ਦੇ ਵਿੱਚੋਂ ਉਹ ਉੱਭਰ ਕੇ ਨਹੀਂ ਨਿਕਲ ਸਕੀਆਂ। ਕਹਿੰਦੇ ਵੀ ਫੈਮਿਲੀ ਫਾਰਮਰਸ ਜਿਹੜੇ ਘੱਟੋ ਘੱਟ ਉਹਨਾਂ ਨੇ 595 ਚੈਪਟਰ 12 ਬੈਂਕਰਪਸੀਜ਼ ਜਿਹੜੀਆਂ 2019 ਦੇ ਵਿੱਚ ਫਾਈਲ ਜਿਹੜੀਆਂ ਕੀਤੀਆਂ ਸੀ। ਪਿਛਲੇ ਸਾਲ ਇਹ 498 ਜਿਹੜੀਆਂ ਉਹ ਸੀਗੀਆਂ। ਸੋ ਇਹ ਹੌਲੀ ਕਹਿੰਦੇ ਪਿਛਲੇ 5 ਸਾਲਾਂ ਤੋਂ ਲਗਾਤਾਰ ਇਹ ਆંકੜਾ ਵੱਧਦਾ ਜਿਹੜਾ ਉਹ ਜਾ ਰਿਹਾ ਸੀਗਾ। ਸੋ ਚੈਪਟਰ 12 ਕਹਿੰਦੇ ਇੱਕ ਫੈਡਰਲ ਬੈਂਕਰਪਸੀ ਕੋਡ ਦਿੱਤਾ ਜਾਂਦਾ ਜਿਹੜੇ ਫੈਮਿਲੀ ਫਾਰਮਰਸ ਜਾਂ ਫਿਸ਼ਰਮੈਨ ਆ ਉਹਨਾਂ ਨੂੰ ਆਪਣੇ ਜਿਹੜੇ ਡੈਟ ਕਰਜ਼ਾ ਹੈ ਉਸ ਨੂੰ ਦੁਬਾਰਾ ਰੀਸਟਰਕਚਰ ਕਰਨ ਦੇ ਲਈ ਮਿਲਦਾ ਆ। ਇਹ 1980 ਦੇ ਦਹਾਕੇ ਦੇ ਵਿੱਚ ਇਹ ਚੈਪਟਰ 12 ਬੈਂਕਰਪਸੀ ਆ ਉਹ ਸਾਹਮਣੇ ਆਈ ਸੀਗੀ ਜੀ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਕਹਿੰਦੇ ਵੀ ਜਿਹੜੇ 3 ਬੱਚੇ ਆ ਉਹਨਾਂ ਨੂੰ ਹਾਈ ਸਕੂਲ ਦੇ ਸਟੂਡੈਂਟਸ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਿਉਂਕਿ ਉਹਨਾਂ ਨੇ ਜਿਹੜਾ ਆ ਗਨ ਜੋਕ ਜਿਹੜਾ ਆ ਇੱਕ ਛੱਡਿਆ ਸੀ। ਸੋ ਆਪਾਂ ਹਮੇਸ਼ਾ ਪਹਿਲਾਂ ਵੀ ਕਹਿੰਦੇ ਰਹਿੰਦੇ ਆ ਵੀ ਆਪਣੇ ਬੱਚਿਆਂ ਨੂੰ ਪਿਆਰ ਦੇ ਨਾਲ ਸਮਝਾਓ।
ਜਿਹੜੇ ਕਿਸੇ ਤਰ੍ਹਾਂ ਦਾ ਵੀ ਗਨ ਦੇ ਨਾਲ, ਬੰਦੂਕ ਦੇ ਨਾਲ ਕੋਈ ਜੋਕ ਕਰਨਾ ਉਹ ਬਹੁਤ ਸੀਰੀਅਸ ਹੁੰਦਾ ਆ, ਖਾਸ ਕਰਕੇ ਜਿਹੜੇ ਇੰਸਟੀਟਿਊਸ਼ਨਸ ਹੈਗੀਆਂ ਆ ਐਜੂਕੇਸ਼ਨਲ। ਸੋ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਤੇ ਚਾਰਜਸ ਬਹੁਤ ਜ਼ਿਆਦਾ ਹੈਗੇ ਆ। ਸੋ ਕੱਲ੍ਹ ਇਸੇ ਤਰ੍ਹਾਂ ਹੂਸਟਨ 'ਚ ਵੀ ਇੱਕ ਯੂਨੀਵਰਸਿਟੀ 'ਚ ਬਿਲਕੁਲ ਹੋਈ ਸ਼ੂਟਿੰਗ ਦਾ ਖਦਸ਼ਾ ਸੀਗਾ, ਅਤੇ ਉੱਥੇ ਲੋਨ ਸਟਾਰ ਕਾਲਜ ਜਿਹੜਾ ਹੈਗਾ ਆ ਹਿਊਸਟਨ ਦੇ ਜਿਹੜਾ ਨਜ਼ਦੀਕ, ਉੱਥੋਂ ਦਾ ਕਾਲਜ ਦੇ ਜਿਹੜੇ ਸਾਰੇ ਕਮਰਿਆਂ ਨੂੰ ਉਹਨਾਂ ਨੂੰ ਖਾਲੀ ਜਿਹੜਾ ਕਰਵਾਇਆ ਗਿਆ। ਬਾਅਦ ਦੇ ਵਿੱਚ ਇਹ ਜਿਹੜੀ ਚਰਚਾ ਵੀ ਸੀਗੀ ਵੀ ਕਹਿੰਦੇ ਵੀ 4 ਜਿਹੜੇ ਸ਼ੂਟਰ ਆ ਉਹ ਉੱਥੇ ਹੋ ਸਕਦੇ ਸੀਗੇ, ਅਤੇ ਬਾਅਦ ਦੇ ਵਿੱਚ ਨਜ਼ਦੀਕ ਇੱਕ ਹਸਪਤਾਲ ਆ ਉਸ ਨੂੰ ਵੀ ਖਾਲੀ ਕਰਾਇਆ ਗਿਆ, ਕਿਉਂਕਿ ਉਹ ਵੀ ਉਹਨਾਂ ਨੂੰ ਖਦਸ਼ਾ ਸੀਗਾ ਵੀ ਸ਼ਾਇਦ ਜਿਹੜਾ ਐਕਟਿਵ ਸ਼ੂਟਰ ਆ ਕਿਤੇ ਉੱਧਰ ਨਾ ਹੋ ਗਿਆ ਹੋਵੇ। ਇਸ ਪੂਰੀ ਮਾਮਲੇ ਦੇ ਵਿੱਚ 2 ਜਿਹੜੇ ਸਟੂਡੈਂਟ ਆ ਉਹਨਾਂ ਦੇ ਜਿਹੜੀਆਂ ਸੱਟਾਂ ਲੱਗੀਆਂ। ਬਚਾਅ ਜਿਹੜਾ ਪੂਰੀ ਤਰ੍ਹਾਂ ਜਿਹੜਾ ਹੋ ਰਿਹਾ ਹੈ। ਹੈਰਿਸ ਕਾਊਂਟੀ ਸ਼ੈਰਿਫ ਦੇ ਜਿਹੜੇ ਡੈਪਟੀ ਆ ਉੱਥੇ ਤੁਰੰਤ ਜਿਹੜੇ ਆ ਉਹ ਪਹੁੰਚੇ ਇੱਕ ਟਾਈਮ ਦੇ ਉੱਤੇ, ਜਦੋਂ ਇਹ ਖਤਰਾ ਸੀਗਾ 911 ਕਾਲਸ ਜਾਂ ਜਿਹੜੀਆਂ ਬ੍ਰੇਕ ਹੋ ਰਹੀ ਸੀ ਨਿਊਜ਼ ਵੀ ਉੱਥੇ ਐਕਟਿਵ ਸ਼ੂਟਰ ਹੈਗਾ ਆ, ਪਰ ਜਦੋਂ ਉੱਥੇ ਪਹੁੰਚੇ ਉਹਨਾਂ ਨੇ ਦੇਖਿਆ ਵੀ ਕਿਸੇ ਤਰੀਕੇ ਦਾ ਐਕਟਿਵ ਸ਼ੂਟਰ ਆ ਉਹ ਉਹਨਾਂ ਨੂੰ ਉੱਥੇ ਨਹੀਂ ਲੱਭਾ। ਸਾਡਾ ਇੱਕ ਜਿਹੜਾ ਪੰਜਾਬੀ ਰੇਡੀਓ USA ਦਾ ਸੁਣਨ ਵਾਲਾ, ਉਸ ਦੀ ਜਿਹੜੀ ਵਾਈਫ ਆ ਇਸੇ ਹੀ ਕਾਲਜ ਦੇ ਵਿੱਚ ਜਿਹੜੀ ਪੜ੍ਹਦੀ ਆ, ਉਸ ਨੇ ਉਦੋਂ ਕਾਲ ਕਰਕੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਤੁਸੀਂ ਅਕਸਰ ਦੱਸਦੇ ਰਹਿੰਦੇ ਆ ਵੀ ਅਜਿਹੇ ਮਾਮਲੇ ਦੇ ਵਿੱਚ ਜਦੋਂ ਕੋਈ ਹੁੰਦਾ ਆ ਵੀ ਸਮਾਰਟਨੈਸ ਜਿਹੜੀ ਵਰਤਣੀ ਚਾਹੀਦੀ ਆ। ਉਹ ਕਹਿੰਦੇ ਵੀ ਅਸੀਂ ਜਲਦੀ ਉਹਨਾਂ ਨੇ ਉਸ ਰੂਮ ਦੇ ਵਿੱਚ ਉਹਨਾਂ ਨੇ ਅੰਦਰੋਂ ਲੌਕ ਲਾ ਕੇ ਲਾਈਟਾਂ ਬੰਦ ਕਰਕੇ ਅਤੇ ਬੈਂਚ ਦੇ ਪਿੱਛੇ ਜਿਹੜੇ ਉਹ ਸਾਰੇ ਜਾਣੇ ਉਹਨਾਂ ਨੂੰ ਲੈ ਕੇ ਜਿਹੜੇ ਲੁੱਕ ਗਏ, ਅਤੇ ਕਹਿੰਦੇ ਵੀ ਉਹ ਦਰਵਾਜ਼ਾ ਜਿਹੜਾ ਸ਼ੂਟਰ ਆ ਸ਼ਾਇਦ ਖੜਕਾਉਂਦਾ ਰਿਹਾ, ਉਸ ਦੇ ਕੋਲੋਂ ਉਹ ਟੁੱਟਾ ਨਹੀਂ, ਖੁੱਲ੍ਹਿਆ ਨਹੀਂ, ਜਿਸ ਕਰਕੇ ਜਿਹੜਾ ਉਹ ਬਚਾਅ ਹੋ ਗਿਆ। ਇਹ ਬਹੁਤ ਰੱਬ ਦੀ ਭਲੀ ਹੋਈ ਆ ਵੀ ਬਚਾਅ ਹੋ ਗਿਆ। ਵੀ ਜਿਸ ਤਰੀਕੇ ਦੇ ਨਾਲ ਉਸ ਨੇ ਉਦੋਂ ਜਿਹੜਾ ਦੱਸਿਆ ਸੀਗਾ ਕਾਫੀ ਖਤਰਨਾਕ ਅਤੇ ਕਾਫੀ ਜ਼ਿਆਦਾ ਇੱਕ ਇੱਥੇ ਲੋਕ ਜਿਹੜੇ ਉਹ ਮਾਰੇ ਜਾ ਸਕਦੇ ਸੀਗੇ। ਸੋ ਜਿਹੜੀਆਂ ਟ੍ਰੇਨਿੰਗਸ ਹੁੰਦੀਆਂ, ਜਿਹੜੀਆਂ ਡਰਿਲਸ ਹੁੰਦੀਆਂ ਆ, ਉਹਦੇ ਵਿੱਚ ਜ਼ਰੂਰ ਬੱਚਿਆਂ ਨੂੰ ਜਿਹੜਾ ਉਹ ਸ਼ਾਮਿਲ ਕਰਨਾ ਚਾਹੀਦਾ ਆ। ਹੁਣ ਦੇਖੋ ਚਾਹੇ ਉਹ ਗਨ ਫਰੀ ਜ਼ੋਨ ਆ, ਚਾਹੇ ਉਹ ਗਨ ਫਰੀ ਨਹੀਂ ਜ਼ੋਨ ਆ, ਜਿਸ ਨੇ ਸੋਚਿਆ ਹੋਇਆ ਇਸ ਨੇ ਪੁੱਠਾ ਕੰਮ ਕਰਨਾ ਆ, ਉਹਨੇ ਜਿਹੜੀ ਬੰਦੂਕ ਕਿਤੇ ਨਾ ਕਿਤੋਂ ਜਿਹੜੀ ਉਹ ਲੈ ਹੀ ਲੈਣੀ ਹੁੰਦੀ ਆ। ਇਸ ਲਈ ਸਤਰਕਤਾ ਬਹੁਤ ਜ਼ਰੂਰੀ ਆ। ਆਪਣੇ ਜਿਹੜੇ ਬੱਚੇ ਆ, ਜਿੱਦਾਂ ਆਪਾਂ ਹੁਣ ਗੱਲ ਕੀਤੀ ਹੈ ਫਰੈਜ਼ਨੋ ਵਾਲੇ ਇਲਾਕੇ ਦੇ ਵਿੱਚ, ਵੀ ਇੱਦਾਂ ਕੋਈ ਮੂਰਖ ਜਿਹੜਾ ਨਿਆਣਾ ਹੈ ਕੋਈ ਇੱਦਾਂ ਦਾ ਕੰਮ ਜਿਹੜਾ ਆ ਉਹ ਨਾ ਕਰ ਦੇਵੇ। ਅਤੇ ਪਰ ਜੇ ਕੋਈ ਇੱਦਾਂ ਦੀ ਗੱਲ ਕਰ ਰਿਹਾ, ਆਪਣੇ ਬੱਚੇ ਨੂੰ ਇਹ ਵੀ ਸਮਝਾਓ ਵੀ ਨਾਲ ਦੇ ਨਾਲ ਜਿਹੜੇ ਅਧਿਕਾਰੀਆਂ ਨੂੰ ਜਾਂ ਤੁਹਾਨੂੰ ਜਿਹੜੇ ਬੱਚੇ ਜ਼ਰੂਰ ਦੱਸਣ ਵੀ ਕੋਈ ਬੱਚਾ ਕੋਈ ਇੱਦਾਂ ਦੀ ਗੱਲ, ਹਿੰਸਕ ਗੱਲ ਜਿਹੜੀ ਕੋਈ ਕਰ ਰਿਹਾ ਸੀ, ਤਾਂ ਜੋ ਸਮੇਂ ਰਹਿੰਦੇ ਹੋਏ ਅਧਿਕਾਰੀਆਂ ਤੱਕ ਗੱਲ ਜਿਹੜੀ ਉਹ ਪਹੁੰਚੇ, ਤਾਂ ਉਸ ਬੱਚੇ ਦੀ ਆਈਦਰ ਕਾਉਂਸਲਿੰਗ ਜਾਂ ਉਸ ਤੋਂ ਪਹਿਲਾਂ ਹੀ ਇਹ ਚੀਜ਼ ਨੂੰ ਜਿਹੜਾ ਉਹ ਫੜਿਆ ਜਾ ਸਕੇ। ਇਹ ਇਕੱਲਾ ਸਕੂਲ ਕਾਲਜ ਤੱਕ ਹੀ ਸੀਮਤ ਨਹੀਂ, ਆਪਣੇ ਆਫਿਸ ਪਲੇਸ ਦੇ ਉੱਤੇ ਵੀ ਇਸ ਚੀਜ਼ ਨੂੰ ਜਿਹੜਾ ਆ ਉਹ ਕੰਮ ਵਾਲੀ ਥਾਂ ਦੇ ਉੱਤੇ ਵੀ ਇਸ ਨੂੰ ਵੀ ਲਾਗੂ ਰੱਖੋ। ਸੋ ਅਗਲੀ ਲੋਕਲ ਖਬਰ ਹੈਗੀ ਆ ਬੇਕਰਸਫੀਲਡ ਤੇ ਫ੍ਰਿਜ਼ਨੋ ਨੂੰ ਲੈ ਕੇ। ਕਹਿੰਦੇ ਬੇਕਰਸਫੀਲਡ ਆ ਉਹ ਇੱਕ ਨਵਾਂ ਜਿਹੜਾ ਉਹਦੀ ਸਟੱਡੀ ਆਈ ਆ ਡਿਵਰਸਿਟੀ ਡਾਟਾ ਕਿਡਸ .ਆਰਗੇਨਾਈਜੇਸ਼ਨ ਵੱਲੋਂ, ਜਿੱਥੇ ਕਹਿੰਦੇ ਆ ਵੀ ਬੱਚਿਆਂ ਨੂੰ ਉੱਥੇ ਰੇਜ਼ ਕਰਨ ਦੇ ਲਈ ਸਭ ਤੋਂ ਵਰਸਟ ਸਿਟੀ ਜਿਹੜੀ ਆ ਬੇਕਰਸਫੀਲਡ ਉਹਨਾਂ ਨੇ ਦੱਸੀ ਹੈਗੀ ਆ। ਉਹਦੇ ਕਾਰਨ ਉਹਨਾਂ ਨੇ ਦੱਸਿਆ ਆ ਵੀ ਜਿਹੜੇ 51% ਬੱਚੇ ਹੈਗੇ ਆ ਉਹ ਲੋ ਓਪਰਚੁਨਿਟੀ ਨੇਬਰਹੁੱਡ 'ਚ ਰਹਿੰਦੇ ਆ। 21% ਦੇ ਕਰੀਬ ਜਿਹੜੀਆਂ ਫੈਮਿਲੀਜ਼ ਆ ਉਹ ਪਾਵਰਟੀ ਲਾਈਨ ਦੇ ਵਿੱਚ ਹੈਗੀਆਂ ਆ। ਸੋ ਇਹਦੇ ਕਰਕੇ ਕਹਿੰਦੇ ਜੇ ਫੈਮਿਲੀਜ਼ ਜਿਹੜੀਆਂ ਆ ਉਹ ਪਾਵਰਟੀ ਲਾਈਨ ਜਾਂ ਉਹ ਤੋਂ ਥੱਲੇ ਹੈਗੀਆਂ ਅਤੇ ਉਹਨਾਂ ਨੂੰ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣੀ, ਚੰਗੀ ਪੜ੍ਹਾਉਣਾ ਜਿਹੜਾ ਆ ਉਹ ਨਹੀਂ ਹੁੰਦਾ। ਇਸ ਕਰਕੇ ਜਿਹੜਾ ਬੇਕਰਸਫੀਲਡ ਆ ਉਹ ਬਹੁਤ ਡਾਊਨ ਆਇਆ ਹੈਗਾ ਆ, ਵਰਸਟ ਸਿਟੀ ਆਇਆ। ਅਤੇ ਕਹਿੰਦੇ 24% ਟੀਚਰ ਬੇਕਰਫੀਲਡ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦਾ 3 ਸਾਲ ਤੋਂ ਘੱਟ ਦਾ ਟੀਚਿੰਗ ਐਕਸਪੀਰੀਅੰਸ ਹੈਗਾ ਆ। ਸੋ ਫ੍ਰਿਜ਼ਨੋ ਜਿਹੜਾ ਆ ਉਹ ਸੈਕੰਡ ਵਰਸਟ ਸਿਟੀ ਨੇਸ਼ਨ 'ਚ ਆਇਆ ਹੈਗਾ ਚਾਈਲਡ ਓਪਰਚੁਨਿਟੀ ਦੇ ਲਈ। ਸੋ ਜੇ ਥੋੜ੍ਹਾ ਗੁੱਡ ਪੁਆਇੰਟ ਦੇਖਦੇ ਜਾਈਏ ਤਾਂ ਕਹਿੰਦੇ ਬੇਕਰਸਫੀਲਡ 'ਚ ਇੱਕ ਜੁਰਾਸਿਕ ਐਮਪਾਇਰ ਐਗਜ਼ੀਬਿਸ਼ਨ ਹੋਣ ਜਾ ਰਹੀ ਆ, ਜੋ ਅੱਜ 31 ਜਨਵਰੀ ਤੋਂ ਲੈ ਕੇ ਫਰਵਰੀ 2 ਤੱਕ ਹੋਊਗੀ। ਸੋ ਜਿਨ੍ਹਾਂ ਦੇ ਬੱਚੇ ਆ ਜ਼ਰੂਰ ਜੁਰਾਸਿਕ ਜਿਹੜਾ ਐਮਪਾਇਰ ਅਟਰੈਕਸ਼ਨ ਬਹੁਤ ਵਧੀਆ ਉਹਨੇ ਬਣਾਈ ਆ, ਉੱਥੇ ਦੇਖ ਕੇ ਆਓ। ਡਾਇਨਾਸੌਰਸ ਜਿਹੜੇ ਇਸ ਦੇ ਵਿੱਚ ਦਿਖਾਏ ਜਾਂਦੇ। ਇਹ 3792 ਮਿੰਗ ਐਵਨਿਊ 'ਤੇ ਆ। ਮੈਨੂੰ ਲੱਗਦਾ ਸ਼ਾਇਦ ਉਹਨਾਂ ਨੇ ਟਿਕਟ ਰੱਖੀ ਹੈਗੀ ਆ। ਜ਼ਰੂਰ ਤੁਸੀਂ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੇ ਜੁਰਾਸਿਕ ਪਾਰਕ ਦਿਖਾਲ ਕੇ ਆਓ ਜੀ। ਅਤੇ ਫ੍ਰਿਜ਼ਨੋ ਦੀ ਜੇ ਆਪਾਂ ਗੱਲ ਕਰਦੇ ਜਾਈਏ, ਉੱਥੋਂ ਦੇ ਜਿਹੜੇ ਸਿਟੀ ਨੇ ਹੁਣ ਅਪਰੂਵ ਕਰ ਦਿੱਤਾ ਹੈ ਵੀ ਕਹਿੰਦੇ ਸਿਟੀ ਲਿਮਿਟਸ ਦੇ ਵਿੱਚ ਰੀਕ੍ਰੀਏਸ਼ਨਲ ਸੇਲ ਮੈਰੀਜੁਆਨਾ ਦੀ ਜਿਹੜੀ ਉਹ ਹੋ ਸਕਦੀ ਆ। ਕੈਨਬਸ ਜਾਂ ਭੰਗ ਜਾਂ ਹੋਰ ਕਈ ਜਿਹੜੇ ਇਸ ਦੇ ਵੱਖ-ਵੱਖ ਨਾਮ ਜਿਹੜੇ ਆ ਉਹ ਵਰਤੇ ਜਾਂਦੇ ਨੇ। ਸੋ ਫ੍ਰਿਜ਼ਨੋ ਦੇ ਵਿੱਚ ਕਹਿੰਦੇ ਜਲਦ ਰੀਕ੍ਰੀਏਸ਼ਨਲ ਸੇਲ ਜਿਹੜੀ ਆ ਉਸ ਦੀ
ਆਉਣ ਜਾ ਰਹੀ ਆ। ਜਿਹੜੇ ਅਡਲਟਸ ਨੇ ਉਹਨਾਂ ਨੂੰ ਇਹ ਜਿਹੜਾ ਕਹਿੰਦੇ ਮੌਕਾ ਹੋਊਗਾ ਸਿਟੀ ਲਿਮਿਟਸ ਦੇ ਵਿੱਚ ਉਸ ਨੂੰ ਕਰਨ ਦਾ। ਸੋ ਸਿਟੀ ਲੀਡਰਸ ਨੇ ਕੱਲ੍ਹ ਜਿਹੜੀ ਇਸ ਦੇ ਉੱਤੇ ਵੋਟ ਆ ਉਹ ਪਾਈ ਸੀ। ਸੋ ਕਹਿੰਦੇ ਵੀ ਇਨ ਥਿਊਰੀ 21 ਜਿਹੜੀਆਂ ਵੀਡ ਸ਼ਾਪਸ ਆ ਉਹ ਅਡਲਟਸ ਨੂੰ ਜਿਹੜੇ ਫਾਲ ਤੱਕ ਅਗਲੇ ਸਾਲ ਦੇ ਜਿਹੜੇ ਫਾਲ ਤੱਕ ਆ ਉਹ ਭੰਗ ਜਿਹੜੀ ਆ ਵੇਚਣੀ ਆ ਉਹ ਸ਼ੁਰੂ ਕਰ ਸਕਦੇ ਨੇ। ਸੋ ਕਹਿੰਦੇ ਵੀ ਫਰੈਜ਼ਨੋ ਸਿਟੀ ਵਾਲੇ ਮੰਨਦੇ ਨੇ ਵੀ ਜਲਦ ਹੀ ਜਿਹੜੇ ਬਿਜ਼ਨਸ ਐਪਲੀਕੇਸ਼ਨ ਜਿਹੜੇ ਇਸ ਦੇ ਨਾਲ ਆ ਉਹਨਾਂ ਨੂੰ ਉਹ ਅਸੈਪਟ ਕਰਨਾ ਸ਼ੁਰੂ ਕਰਨਗੇ। ਸੋ ਕੱਲ੍ਹ ਉਹਨਾਂ ਨੇ ਇਸ ਦਾ ਫਾਈਨਲ ਅਪਰੂਵਲ ਜਿਹੜਾ ਆ ਉਹ ਕਰ ਦਿੱਤਾ। ਰੈਗੂਲੇਟਿਡ ਪੋਰਟ ਬਿਜ਼ਨਸ ਜਿਹੜਾ ਆ ਉਹ ਹੁਣ ਫਰੈਜ਼ਨੋ ਦੇ ਵਿੱਚ ਆਉਣ ਜਾ ਰਿਹਾ ਹੈਗਾ ਆ। ਅਗਲੀ ਖਬਰ ਯੂਬਾ ਸਿਟੀ ਤੋਂ ਆ ਰਹੀ। ਯੂਬਾ ਸਿਟੀ ਦੇ ਵਿੱਚ ਪਿਛਲੇ 2 ਹਫ਼ਤਿਆਂ ਦੇ ਵਿੱਚ 2 ਫਾਰਮੇਸੀਆਂ ਜਿਹੜੀਆਂ ਆ ਉਹਨਾਂ 'ਤੇ ਰੋਬਰੀ ਹੋਈ ਹੈਗੀ ਆ। ਇੱਕ ਜਿਹੜੀ ਆ ਉਹ ਕੱਲ੍ਹ ਹੋਈ ਆ ਜਿੱਥੇ ਕਹਿੰਦੇ ਪ੍ਰਿਸਕ੍ਰਿਪਸ਼ਨ ਡਰੱਗਸ ਜਿਹੜੀਆਂ ਆ ਉਹ ਚੋਰੀ ਕਰਕੇ ਲੈ ਗਏ, ਅਤੇ ਇੱਕ ਵੱਡੀ ਰੋਬਰੀ ਜਿਹੜੀ ਆ ਉਹ ਪਿਛਲੇ ਹਫ਼ਤੇ ਹੋਈ ਸੀ ਜਿਹਦੇ ਵਿੱਚ $19,000 ਵਰਥ ਜਿਹੜੀਆਂ ਮੈਡੀਸਨ ਸੀਗੀਆਂ ਜਿਨ੍ਹਾਂ ਦੇ ਵਿੱਚ ਆਕਸੀਕੋਡੋਨ, ਹਾਈਡਰੋਕੋਡੋਨ, ਨੋਰਕੋ ਜਿਹੜੀਆਂ ਇੱਦਾਂ ਦੀਆਂ ਦਵਾਈਆਂ ਆ ਉਹ ਜਿਹੜੀਆਂ ਚੋਰੀ ਕਰਕੇ ਜਿਹੜੇ ਚੋਰ ਉਹ ਲੈ ਗਏ ਜੀ। ਅਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ। ਜਾਂਦੇ ਜਾਂਦੇ ਜਿਹੜਾ ਜ਼ਰੂਰ ਆਪਣੇ ਸਰੋਤਿਆਂ ਨੂੰ ਆਪਾਂ ਕਵਰਡ ਕੈਲੀਫੋਰਨੀਆ ਦੇ ਬਾਰੇ ਜਿਹੜਾ ਜਾਂਦੇ ਜਾਂਦੇ ਦੱਸਦੇ ਜਾਈਏ। ਅੱਜ ਲਾਸਟ ਡੇਟ ਆ 31 ਜਨਵਰੀ, ਬਿਲਕੁਲ ਅਖੀਰ ਤਰੀਕ ਆ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਜਿਹੜਾ ਉਹ ਲੈਣ ਦੇ ਲਈ। ਸੋ ਜ਼ਰੂਰ ਸਾਰੇ ਜਾਣੇ ਜਿਹੜੇ ਅਜੇ ਮਿਸਿੰਗ ਨੇ, ਜਿਨ੍ਹਾਂ ਨੇ ਅਜੇ ਤੱਕ ਹੈਲਥ ਇੰਸ਼ੋਰੈਂਸ ਨਹੀਂ ਕਰਾਈ ਜਾਂ ਜਿਨ੍ਹਾਂ ਦਾ ਕੋਈ ਸਵਾਲ ਹੈਗਾ ਆ ਕਵਰਡ ਕੈਲੀਫੋਰਨੀਆ ਦੇ ਤਹਿਤ, ਓਬਾਮਾ ਕੇਅਰ ਦੇ ਤਹਿਤ ਜਿਹੜੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ, ਉਹ ਜ਼ਰੂਰ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਜੀ ਸੋ ਬਿਲਕੁਲ ਅੱਜ ਓਬਾਮਾ ਕੇਅਰ ਜਿਸ ਨੂੰ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਕਹਿੰਦੇ ਆ ਉਹਦੇ ਵਿੱਚ ਐਨਰੋਲਮੈਂਟ ਕਰਾਉਣ ਦਾ ਲਾਸਟ ਦਿਨ ਹੈਗਾ। ਰਾਤ ਦੇ 12 ਵਜੇ ਤੱਕ ਤੁਸੀਂ ਜਿਹੜੀ ਹੈ ਐਨਰੋਲਮੈਂਟ ਕਰਾ ਸਕਦੇ ਆ। ਇਹ ਕੈਲੀਫੋਰਨੀਆ ਦਾ ਨਿਊ ਹੈਲਥ ਕੇਅਰ ਲਾ ਹੈਗਾ ਜਿਹਦੇ ਮੁਤਾਬਕ ਇਸ ਸਾਲ 2020 ਦੇ ਵਿੱਚ ਜੇ ਤੁਸੀਂ ਹੈਲਥ ਇੰਸ਼ੋਰੈਂਸ ਨਹੀਂ ਲਓਗੇ ਅਤੇ ਜਿਹੜਾ ਤੁਹਾਡਾ ਫਾਈਨ ਆ ਉਹ ਕਾਫੀ ਵੱਡਾ ਹੈਗਾ ਆ। ਪਰ ਪਰਸਨ $695 ਆ, ਜੇ ਫੈਮਿਲੀ ਆਫ 4 ਹੋਈ ਤਾਂ ਉਹ $2,400 ਦੇ ਕਰੀਬ ਬਣਦਾ ਹੈਗਾ ਆ। ਸੋ ਵੈਸੇ ਵੀ ਜੇ ਨਾ ਵੀ ਫਾਈਨ ਹੋਵੇ ਹੈਲਥ ਇੰਸ਼ੋਰੈਂਸ ਬਹੁਤ ਜ਼ਰੂਰੀ ਹੁੰਦੀ ਆ। ਜੇ ਕਿਤੇ ਰੱਬ ਨਾ ਕਰੇ ਤੁਹਾਨੂੰ ਹੌਸਪੀਟਲ ਜਾਣਾ ਪੈ ਜਾਏ, ਜੇ ਕਿਤੇ ਤੁਹਾਡਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਗਿਆ ਹੋਵੇ ਉਹਨੂੰ ਪੁੱਛ ਕੇ ਦੇਖਿਓ ਵੀ ਕਿੰਨਾ ਬਿੱਲ, ਲੱਖਾਂ ਦੇ ਵਿੱਚ ਜਿਹੜਾ ਬਿੱਲ ਆਉਂਦਾ ਹੈਗਾ ਆ। ਕਈ ਵਾਰੀ ਕੀ ਹੁੰਦਾ ਆ ਵੀ ਆਪਾਂ ਥੋੜ੍ਹਾ ਸੇਵ ਕਰਨ ਲਈ ਕਹਿ ਦਿੰਦੇ ਵੀ ਨਹੀਂ ਜੀ ਆਪਾਂ ਫਿੱਟ ਹੈਗੇ, ਸਾਨੂੰ ਜ਼ਰੂਰਤ ਨਹੀਂ। ਸੋ ਉਹਦੇ 'ਚ ਕੀ ਆ ਵੀ ਤੁਸੀਂ ਐਮਰਜੈਂਸੀ ਪਲਾਨ ਲੈ ਸਕਦੇ ਆ। ਅਸੀਂ ਦੇਖੇ ਆ ਹਜ਼ਾਰਾਂ ਦੀ ਗਿਣਤੀ 'ਚ ਆਪਾਂ ਕਸਟਮਰਾਂ ਦੀ ਇੰਸ਼ੋਰੈਂਸ ਕੀਤੀ ਆ। $2 ਤੋਂ ਲੈ ਕੇ ਜਿਹੜੀ ਆ $1,600 ਤੱਕ ਪ੍ਰੀਮੀਅਮ ਹੈਗਾ। ਕਈ ਜਿਹੜੇ ਐਮਰਜੈਂਸੀ ਪਲਾਨ ਲੈ ਲੈਂਦੇ ਜਿਨ੍ਹਾਂ ਦੀ ਇਨਕਮ। ਸੋ 2-3 ਚੀਜ਼ਾਂ 'ਤੇ ਡਿਪੈਂਡ ਕਰਦੀ ਆ ਤੁਹਾਡੀ ਇਨਕਮ ਕਿੰਨੀ ਆ। ਜੇ ਘੱਟ ਇਨਕਮ ਆ ਤੁਹਾਨੂੰ ਵਧੀਆ ਪਲਾਨ 'ਤੇ ਘੱਟ ਰੇਟ ਮਿਲਦਾ। ਫੈਮਿਲੀ ਸਾਈਜ਼ ਵੱਡਾ ਆ ਫਿਰ ਤੁਹਾਨੂੰ ਘੱਟ ਰੇਟ ਮਿਲਦਾ ਹੈਗਾ ਆ। ਏਜ 'ਤੇ ਡਿਪੈਂਡ ਕਰਦਾ, ਕਿਹੜੀ ਕਾਉਂਟੀ 'ਚ ਤੁਸੀਂ ਰਹਿੰਦੇ, ਇਹਨਾਂ ਚੀਜ਼ਾਂ 'ਤੇ ਡਿਪੈਂਡ ਕਰਦਾ। ਸੋ ਬਿਲਕੁਲ ਜਿਹੜੇ ਵੀ ਤੁਹਾਡੇ ਜਿੰਨੇ ਵੀ ਲਿਸਨਰ ਹੈਗੇ ਪਲੀਜ਼ ਆਪਣੇ ਸਾਰੇ ਜਿੰਨੇ ਦੋਸਤ ਮਿੱਤਰ ਹੈਗੇ ਆ ਸਾਰਿਆਂ ਨਾਲ ਗੱਲਬਾਤ ਕਰੋ। ਜੇ ਕਿਸੇ ਨੇ ਨਹੀਂ ਲਈ ਉਹ ਜ਼ਰੂਰ ਤੁਸੀਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵੀ ਕਾਲ ਕਰ ਸਕਦੇ ਹੋ 408-272-5200 'ਤੇ। ਕਵਰਡ ਕੈਲੀਫੋਰਨੀਆ ਨੂੰ ਡਾਇਰੈਕਟਲੀ ਵੀ ਕਾਲ ਕਰ ਸਕਦੇ ਹੋ। ਉਹਨਾਂ ਦਾ ਆਫਿਸ ਅੱਜ ਰਾਤ ਦੇ 12 ਵਜੇ ਤਾਈਂ ਖੁੱਲ੍ਹਾ ਰਹਿਣਾ ਹੈ ਕਿਉਂਕਿ ਬਾਅਦ ਦੇ ਵਿੱਚ ਫਿਰ ਤੁਹਾਡੀ ਇੰਸ਼ੋਰੈਂਸ ਹੋਣੀ ਨਹੀਂ ਹੈਗੀ 31 ਜਨਵਰੀ ਤੋਂ ਬਾਅਦ। ਚਾਹੇ ਕੋਈ ਪ੍ਰਾਈਵੇਟ ਕੰਪਨੀ ਨੂੰ ਵੀ ਤੁਸੀਂ ਕਾਲ ਕਰੋਗੇ ਉਹਨਾਂ ਨੇ ਕਰਨੀ ਨਹੀਂ ਅਨਲੈਸ 2-3 ਐਕਸੈਪਸ਼ਨਸ ਆ, ਉਹ ਮੈਂ ਕੱਲ੍ਹ ਵੀ ਦੱਸੀਆਂ ਸੀ ਵੀ ਜੇ ਕੋਈ ਨਵਾਂ ਮੂਵ ਹੁੰਦਾ ਆ ਜਾਂ ਕੰਮ ਤੋਂ ਕਿਸੇ ਦੀ ਛੁੱਟੀ ਹੋ ਜਾਂਦੀ ਆ ਜਾਂ ਕਿਸੇ ਦਾ ਮੈਡੀਕਲ ਚੱਲਦਾ ਕੈਂਸਲ ਹੋ ਜਾਂਦਾ ਫਿਰ ਤੁਸੀਂ 30 ਦਿਨਾਂ ਦੇ ਵਿੱਚ ਕਰਾ ਸਕਦੇ ਹੋ। ਜੇ ਕਿਸੇ ਨੇ ਪਲਾਨ ਚੇਂਜ ਕਰਾਉਣੀ ਹੈਗੀ ਆਪਣੀ ਉਹ ਵੀ ਅੱਜ ਹੀ ਲਾਸਟ ਡੇਟ ਆ। ਅੱਜ ਤੋਂ ਬਾਅਦ ਤੁਹਾਡੀ ਜਿਹੜੀ ਪਲਾਨ ਆ ਉਹ ਚੇਂਜ ਨਹੀਂ ਹੋਣੀ। ਜੀ ਬਿਲਕੁਲ। ਸੋ ਹੈਲਥ ਇੰਸ਼ੋਰੈਂਸ ਦੇ ਬਾਰੇ ਕਵਰਡ ਕੈਲੀਫੋਰਨੀਆ ਬਾਰੇ ਗੱਲ ਕਰਨ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰ ਲਿਓ 408-272-2500 4082722500 ਦੇ ਉੱਤੇ। ਅਤੇ ਹੁਣ ਆਪਾਂ ਜਿਹੜਾ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਆ ਅਤੇ ਆਪਾਂ ਜਿਹੜਾ ਪ੍ਰੋਗਰਾਮ ਆ ਅਪਡੇਟ ਅਮਰੀਕਾ ਕੱਲ੍ਹ ਨੂੰ ਫਿਰ ਲੈ ਕੇ ਹਾਜ਼ਰ ਹੋਵਾਂਗੇ। ਬਿਲਕੁਲ ਕੱਲ੍ਹ ਵਾਲਾ ਜਿਹੜਾ ਸਾਡਾ ਪ੍ਰੋਗਰਾਮ ਸਪੈਸ਼ਲ ਉਹ ਇਮੀਗ੍ਰੇਸ਼ਨ ਦੇ ਉੱਤੇ ਹੋਊਗਾ। ਆਪਾਂ ਆਪਣੇ ਸਰੋਤਿਆਂ ਨੂੰ ਜ਼ਰੂਰ ਬੇਨਤੀ ਵੀ ਕਰਦੇ ਹਾਂ ਕਿਉਂਕਿ ਜਿਹੜੀ ਨਵੀਂ ਰੂਲਿੰਗ ਆਈ ਹੈਗੀ ਆ ਸੁਪਰੀਮ ਕੋਰਟ ਦੀ ਪਬਲਿਕ ਬੈਨੀਫਿਟ ਨੂੰ ਲੈ ਕੇ, ਜਿਹੜੇ ਨਵੇਂ ਲੋਕ ਵੀਜ਼ਾ ਲੈਣ ਜਾ ਰਹੇ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਈ ਹੋਵੇ ਜਾਂ ਕਿਸੇ ਪਰਿਵਾਰਕ ਮੈਂਬਰ ਨੂੰ ਜਾਂ ਕੋਈ ਕੁਐਸਚਨ ਹੋ ਇੱਦਾਂ ਦੇ ਪੁੱਛਦੇ ਹੋਣ ਜ਼ਰੂਰ ਤੁਸੀਂ ਰੇਡੀਓ ਸਟੇਸ਼ਨ 'ਤੇ ਕਾਲ ਕਰਕੇ ਦੱਸਿਓ ਤਾਂ ਕਿ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਫਾਇਦਾ ਹੋ ਜਾਏ, ਉਹ ਪ੍ਰਿਪੇਅਰ ਹੋ ਜਾਣ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਆ ਆਪਾਂ ਆਨਸਰ ਕਰਨਾ ਆ ਜਾਂ ਆਪਾਂ ਇਨਕਮ ਕਿੰਨੀ ਸ਼ੋਅ ਕਰਨੀ ਆ ਜਾਂ ਕਿਹੜੇ ਆਨਸਰ ਤਿਆਰ ਕਰਨੇ ਆ। ਆਪਾਂ ਟਰਾਈ ਕਰਾਂਗੇ ਕੱਲ੍ਹ ਨੂੰ ਕਾਲਾਂ ਵੀ ਜੇ ਲੈ ਸਕਦੇ ਹੋਏ
ਲਾਈਵ ਦੇ ਵਿੱਚ, ਤੇ ਤੁਸੀਂ ਕੱਲ ਨੂੰ ਕਾਲ ਵੀ ਕਰ ਸਕਦੇ ਹੋ। ਤੇ ਅੱਜ ਸ਼ਾਮ ਨੂੰ ਪ੍ਰੋਗਰਾਮ ਇੱਕ ਬੁਝਾਰਤਾਂ ਦਾ ਹੁੰਦਾ ਜੀ ਬਿਲਕੁਲ ਜੀ, ਸੋ ਉਸ ਪ੍ਰੋਗਰਾਮ 'ਚ ਵੀ ਹਿੱਸਾ ਲਿਓ ਜੀ ਜ਼ਰੂਰ। ਤੇ ਹੁਣ ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਰਾਜਕਰਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ ਜੀ ਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੀ ਤੁਸੀਂ